ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੀ ਚੱਲੀ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 22 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇਸ ਵੇਲੇ ਪੰਜਾਬ ਦੀ ਸਭ ਤੋਂ ਵੱਡੀ ਰਾਜਨੀਤਿਕ ਤੇ ਸਮਾਜਿਕ ਟਸਲ ਤੋਂ। ਇੱਕ ਪਾਸੇ ਹੱਕ ਹਕੂਕ ਨੇ, ਇੱਕ ਪਾਸੇ ਸੱਤਾ ਖੜੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਣ ਨੂੰ ਕਿਤੇ ਮਹਿੰਗੀ ਨਾ ਪੈ ਜਾਵੇ ਕਿਸਾਨਾਂ ਦੇ ਨਾਲ ਮਨਮਾਨੀ। ਜੀ ਪ੍ਰਵੀਨ ਜੀ, ਤੁਹਾਡਾ ਸਵਾਲ ਤੇ ਖਦਸ਼ਾ ਬਿਲਕੁਲ ਜਾਇਜ਼ ਲੱਗਦਾ ਮੈਨੂੰ ਕਿ ਤੁਸੀਂ ਕਹਿੰਦੇ ਹੋ ਕਿ ਮਾਣ ਨੂੰ ਮਹਿੰਗੀ ਨਾ ਪੈ ਜਾਵੇ ਕਿਸਾਨਾਂ ਨਾਲ ਮਨਮਾਨੀ ਜੀ, ਪਰ ਮੈਂ ਕਹਿੰਦਾ ਫਾਇਦਾ ਨਾ ਦੇ ਜਾਵੇ ਕਿਤੇ ਮਾਣ ਨੂੰ ਇਹ ਮਨਮਾਨੀ ਜੀ। ਜਿਨ੍ਹਾਂ ਦੀ ਸ਼ਹਿ ਤੇ ਆ ਕੇ ਕੀਤੀ ਆ। ਕੱਲ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਪੰਜਾਬ 'ਚ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ? ਬਿਲਕੁਲ ਸਹੀ। ਸਰਕਾਰ ਕਿਹਦੀ ਹੈ ਪੰਜਾਬ 'ਚ? ਜੋ ਕੁਝ ਖੱਟਰ ਨੇ ਕੀਤਾ ਪਹਿਲਾਂ ਅੰਦੋਲਨ, ਤਿੰਨ ਖੇਤੀ ਕਾਨੂੰਨਾਂ ਦੇ ਅੰਦੋਲਨ ਸਮੇਂ ਵੀ ਜਾਂ ਕੱਲ ਵੀ, ਹਾਂਜੀ, ਉਹਦੇ ਨਾਲੋਂ ਵੱਧ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਮਾਨ ਨੇ ਕਿ ਮੈਂ ਵੱਧ ਸਖਤ ਹਾਂ ਕਿਸਾਨਾਂ ਪ੍ਰਤੀ। ਬਿਲਕੁਲ ਸਹੀ ਹੈ। ਕੱਲ ਪੰਜਾਬ 'ਚ ਔਰ ਹਰਿਆਣਾ 'ਚ ਇੱਕੋ ਗੱਲ ਦਾ ਰੌਲਾ ਪਿਆ ਰਿਹਾ ਕਿ ਕੀ ਕੋਈ ਦਹਿਸ਼ਤੀ, ਕੋਈ ਅੱਤਵਾਦੀ, ਕੋਈ ਘੁਸਪੈਠੀਏ ਕੋਈ ਦਾਖਲ ਹੋ ਗਏ ਪੰਜਾਬ 'ਚ। ਜੀ ਪ੍ਰਵੀਨ ਜੀ, ਕਿਸਾਨ ਦੀਆਂ ਝੰਡੀਆਂ ਲੱਗੀਆਂ ਗੱਡੀਆਂ ਨੂੰ, ਟਰੈਕਟਰ ਟਰਾਲੀਆਂ ਨੂੰ, ਉਹਨਾਂ ਨੂੰ ਰੋਕਣ ਤੋਂ ਇਲਾਵਾ ਆਮ ਸਧਾਰਨ ਜਾਂਦੀਆਂ ਬੱਸਾਂ, ਸਰਕਾਰੀ ਬੱਸਾਂ, ਪ੍ਰਾਈਵੇਟ ਬੱਸਾਂ, ਕਾਰਾਂ, ਸਕੂਟਰ, ਉਹ ਰੋਕ ਕੇ ਝੋਲੇ ਖੋਲ ਕੇ ਚੈੱਕ ਕੀਤੇ। ਬੱਸਾਂ ਨੂੰ ਸਾਈਡ ਤੇ ਲਵਾ ਕੇ ਸਵਾਰੀਆਂ ਲਹਾ ਕੇ ਚੈੱਕ ਕੀਤੀਆਂ। ਬੱਸਾਂ 'ਚ 8-8 ਪੁਲਿਸ ਵਾਲੇ ਦੜ ਕਰਦੇ ਚੜ੍ਹ ਕੇ ਚੈੱਕ ਕੀਤੇ। ਜੀ ਸੋ ਲੋਕ ਦਹਿਸ਼ਤ 'ਚ ਆਪਣੇ ਥਾਵਾਂ ਤੇ ਮੰਜ਼ਿਲਾਂ ਤੇ ਪਹੁੰਚਣ ਨੂੰ ਹੀ ਲੱਗਿਆ ਕਿ ਪਤਾ ਨਹੀਂ ਕੀ ਹੋ ਗਿਆ, ਕਿ ਜਿਵੇਂ ਕਿਸੇ ਨੇ ਬੰਬ ਰੱਖਤਾ ਜਾਂ ਕੁਛ ਰੱਖਤਾ। ਸੋ ਇਸ ਤਰ੍ਹਾਂ ਦਾ ਮਾਹੌਲ ਇਹ ਤਿੰਨ ਖੇਤੀ ਕਾਨੂੰਨ ਦੇ ਸਮੇਂ ਵੀ ਨਹੀਂ ਏਦਾਂ ਹੋਇਆ ਸੀ ਜੀ। ਸੋ ਇਸ ਤੋਂ ਸਮਝ ਆ ਰਿਹਾ ਕਿ ਸਰਕਾਰ ਇਸ ਸਮੇਂ ਕੀ ਕਿਸਾਨਾਂ ਨਾਲ ਵਧੀਕੀ ਤੇ ਉਤਰੀ ਆ ਤੇ ਕੀ ਇਹ ਸਰਕਾਰ ਦੀ ਨੀਤੀ ਦਾ ਹਿੱਸਾ ਜਾਂ ਪੁਲਿਸ ਆਪ ਮੁਹਾਰੇ ਕਰੀ ਜਾਂਦੀ ਆ। ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਲਈ ਜੀ 21,000 ਪੁਲਿਸ ਵਾਲਾ ਲੱਗਿਆ ਵਾ ਸੀ। ਠੀਕ ਹੈ, ਮੈਂ ਸਿਰਫ ਚੰਡੀਗੜ੍ਹ ਦੀ ਫਿਰਨੀ ਦੀ ਗੱਲ ਕਰ ਰਿਹਾ। 21,000 ਪੁਲਿਸ ਮੁਲਾਜ਼ਮ ਲੱਗਿਆ ਚੰਡੀਗੜ੍ਹ ਦੀ ਫਿਰਨੀ ਦੇ ਉੱਤੇ ਕਿ ਚੰਡੀਗੜ੍ਹ 'ਚ ਕਿਸਾਨ ਦਾਖਲ ਨਾ ਹੋ ਜਾਣ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਸ 21,000 ਚੋਂ 4,000 ਸੀ ਸਿਰਫ ਡਿਊਟੀ ਦਾ ਚੰਡੀਗੜ੍ਹ ਦਾ, 17,000 ਪੰਜਾਬ ਦਾ ਪੁਲਿਸ ਵਾਲਾ ਲਾਇਆ ਸੀ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਪੁਲਿਸ, ਪੰਜਾਬ ਸਰਕਾਰ, ਪੰਜਾਬ ਪ੍ਰਸ਼ਾਸਨ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ, ਜੇ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਿਹੜੀ ਫੜੋ ਫੜੀ ਕੀਤੀ ਇੱਕ ਦਿਨ ਪਹਿਲਾਂ, ਉਹਨਾਂ ਨੂੰ ਲੱਗਿਆ ਕਿ ਲੀਡਰ ਚੱਕ ਲਏ। ਇਹ ਬਹੁਤ ਪੁਰਾਣਾ ਵਰਤਾਰਾ ਹੈ। ਯੂਨੀਵਰਸਿਟੀਆਂ ਦੇ ਸਮੇਂ ਵੀ, ਕਾਲਜਾਂ ਦੇ ਸਮੇਂ ਵੀ ਇਹੀ ਕਰਦੇ ਹੁੰਦੇ ਸੀ ਕਿ ਜੇ ਯੂਨੀਵਰਸਿਟੀ ਤੇ ਕਿਸੇ ਯੂਨੀਅਨ ਨੇ ਕਾਲ ਦੇਤੀ ਤਾਂ ਉਹਨਾਂ ਦੇ ਲੀਡਰ ਚੱਕ ਲਓ, 2-4 ਕਿਆ ਪੇ ਖਿਲਰ ਜਾਣਗੇ ਨਿਆਣੇ। ਸੋ ਉਸੇ ਤਰ੍ਹਾਂ ਦਾ ਵਰਤਾਰਾ ਕਿ ਇੱਕ ਦਿਨ ਪਹਿਲਾਂ ਤੁਸੀਂ ਜਥੇਬੰਦੀਆਂ ਦੀ ਮੁਰਲੀ ਕਤਾਰ ਦੇ ਲੀਡਰ ਵੀ ਔਰ ਦੂਜੀ ਕਤਾਰ ਦੇ ਲੀਡਰ ਵੀ ਚੱਕ ਕੇ ਤੁਹਾਨੂੰ ਲੱਗਿਆ ਕਿ ਹੁਣ ਨਹੀਂ ਘਰਾਂ ਚੋਂ ਨਿਕਲਦੇ ਜੀ। ਤੇ ਪਰ ਇਕੱਠ ਇਸ ਮਹਾਰੇ ਹੋਇਆ ਕਿ ਸਰਕਾਰ ਨੂੰ ਸਮਝ ਹੀ ਨਹੀਂ ਆਇਆ ਪੰਜਾਬ ਦੀ ਕੋਈ ਸੜਕ, ਕੋਈ ਚਾਹੇ ਹਾਈਵੇ ਆ ਤੇ ਚਾਹੇ ਕੋਈ ਲਿੰਕ ਰੋਡ ਹੈ, ਜਿੱਧਰੋਂ ਟਰੈਕਟਰ ਟਰਾਲੀਆਂ, ਸਕੂਟਰ, ਮੋਟਰਸਾਈਕਲ, ਕਾਰਾਂ ਚੰਡੀਗੜ੍ਹ ਨੂੰ ਨਾ ਰਵਾਨਾ ਹੋਈਆਂ ਹੋਣ ਜੀ। ਪਰ ਦਿਨ ਚੜ੍ਹਦਿਆਂ ਨੂੰ ਪੁਲਿਸ ਜ਼ੋਰ ਲਾ ਰਹੀ ਸੀ ਕਿ ਚੰਡੀਗੜ੍ਹ ਨਾ ਆ ਜਾਣ
ਤੇ ਪਰ ਜਥੇਬੰਦੀਆਂ ਦੀਆਂ ਝੰਡੀਆਂ ਵਾਲੀਆਂ ਗੱਡੀਆਂ ਨੇ ਮੋੜਾ ਕੱਟ ਲਿਆ ਸੀ ਲੌਂਗੋਵਾਲ ਦਾ। ਹਾਂਜੀ, ਇਕੱਠ ਹੋਇਆ ਲੌਂਗੋਵਾਲ, 71 ਤਾਂ ਹੋਈ ਲੌਂਗੋਵਾਲ, ਜਿੱਥੇ ਪ੍ਰੀਤਮ ਸਿੰਘ ਨਾਂ ਦਾ ਕਿਸਾਨ ਦਰੜਿਆ ਗਿਆ ਟਰੈਲੀ ਥੱਲੇ ਆ ਕੇ, ਔਰ ਪੁਲਿਸ ਦੀ ਧੱਕੇਸ਼ਾਹੀ ਕਾਰਨ ਇਹ ਹਾਦਸਾ ਵਾਪਰਿਆ। ਤੇ ਉਸ ਤੋਂ ਬਾਅਦ ਉੱਥੇ ਥਾਣੇ ਦੇ ਮੂਹਰੇ ਵੱਡਾ ਇਕੱਠ ਹੈ ਜੀ, ਇੱਕ ਤਰ੍ਹਾਂ ਨਾਲ ਪੱਕਾ ਮੋਰਚਾ ਲੌਂਗੋਵਾਲ ਲੱਗ ਗਿਆ। ਤੇ ਲੌਂਗੋਵਾਲ ਦੇ ਵਿੱਚ ਕੱਲਾ ਪੱਕਾ ਮੋਰਚਾ ਨਹੀਂ, SKM ਹੁਣ ਇਸ ਮੋਰਚੇ 'ਚ ਸ਼ਾਮਲ ਹੋ ਗਿਆ। ਤੇ ਪੰਜਾਬ ਤਾਂ ਪੰਜਾਬ, ਹਰਿਆਣਾ ਵੱਡੀ ਗਿਣਤੀ 'ਚ ਕੱਲ ਫਿਰ ਨਿਕਲ ਕੇ ਆਇਆ। ਉੱਥੇ ਵੀ ਇੱਕ ਨੌਜਵਾਨ ਕਿਸਾਨ ਦੀ ਲੱਤ ਤੱਕ ਕੱਟਣੀ ਪੈ ਗਈ, ਉਹ ਟਰੈਕਟਰ ਦੇ ਵਿੱਚ ਆ ਗਈ ਸੀ, ਪੁਲਿਸ ਨੇ ਮਗਰ ਗੱਡੀਆਂ ਲਾਈਆਂ, ਟਰੈਕਟਰ ਭਜਾਇਆ, ਉਹ ਲੱਤ ਵਿੱਚ ਪੀੜੀ ਗਈ ਤੇ ਉਹਦੇ ਕਰਕੇ ਉਹ ਲੱਤ ਕੱਟਣੀ ਪਈ। ਚੰਡੀਗੜ੍ਹ ਦਾਖਲ ਹੈ ਕਿਸਾਨ ਮੁੰਡਾ ਹਰਿਆਣੇ ਦਾ। ਤੇ ਪਰ ਹਰਿਆਣੇ ਚੋਂ ਜਿਵੇਂ ਹੀ ਕਿਸਾਨ ਨਿਕਲ ਕੇ ਆਏ, ਉੱਥੇ ਪੁਲਿਸ ਨੇ ਜ਼ਬਰਦਸਤੀ ਉਹਨੂੰ ਰੋਕਿਆ, ਉਹਨਾਂ ਦੀ ਗੱਡੀਆਂ 'ਚ ਪੁਲਿਸ ਚੜ, ਸ਼ੰਭੂ ਟੋਲ ਬੈਰੀਅਰ ਦੇ ਉੱਤੇ ਵੱਡਾ ਇਕੱਠ, ਉਧਰ ਜਿਹੜਾ ਅੰਬਾਲਾ ਹਿਸਾਰ ਮਾਰਗ ਹੈ ਉਸ ਮਾਰਗ ਦੇ ਉੱਤੇ ਮਤਲਬ ਕਿ ਪੰਜਾਬ ਵਾਲੇ ਪਾਸੇ ਇੱਕ ਤਰ੍ਹਾਂ ਨਾਲ ਪੱਕਾ ਮੋਰਚਾ ਉੱਥੇ ਲੱਗ ਗਿਆ। ਔਰ ਹਰਿਆਣੇ ਦੇ ਕਿਸਾਨਾਂ ਨੇ ਤੈਅ ਕੀਤਾ ਕਿ ਜਿੱਥੇ ਜਿੱਥੇ ਰੋਕਿਆ ਉੱਥੇ ਮੋਰਚੇ ਲਾ ਦਿਓ। ਠੀਕ ਹੈ, ਇੱਕ ਚੰਡੀਗੜ੍ਹ ਆਉਣਾ ਸੀ, ਇਹਨਾਂ ਅਗਲਿਆਂ ਨੇ ਦਰਜਨਾਂ ਚੰਡੀਗੜ੍ਹ ਬਣਾਤਾ ਹਰਿਆਣੇ 'ਚ ਵੀ, ਤੇ ਲਓ ਬੈਠੇ ਆ। ਤੇ ਇੱਧਰ ਪੰਜਾਬ ਦੇ ਵਿੱਚ ਜਿਸ ਕਦਰ ਇਕੱਠ ਹੋਇਆ ਵੱਡਾ, 16 ਜਥੇਬੰਦੀਆਂ ਦੀ ਕਾਲ ਸੀ, ਔਰ ਕਾਲ ਸਿਰਫ ਇਸ ਗੱਲ ਦੀ ਸੀ ਕਿ ਚੰਡੀਗੜ੍ਹ ਪਹੁੰਚੋ। ਪੁਲਿਸ ਨੇ ਪੂਰਾ ਜ਼ੋਰ ਲਾ ਰਿਹਾ, ਤਾਂ ਵੀ ਮਤਲਬ ਕਿ ਦਰਜਨਾਂ ਕਿਸਾਨ ਗੁਰਦੁਆਰਾ ਅੰਬ ਸਾਹਿਬ ਪਹੁੰਚ ਗਏ ਗੱਲ। ਠੀਕ ਹੈ, ਉਹ ਰੋਕਾਂ ਦੇ ਬਾਵਜੂਦ ਵੀ। ਤੇ ਦੂਸਰੇ ਪਾਸੇ ਜਿਹੜੀਆਂ ਨੇ ਤੈਅ ਕਰ ਲਿਆ ਸੀ, ਰਾਹ 'ਚ ਸੁਨੇਹੇ ਲੱਗੀ ਗਏ ਕਿ ਚਲੋ ਲੌਂਗੋਵਾਲ, ਤੇ ਉਹ ਪੁਲਿਸ ਵਾਲੀਆਂ ਗੱਡੀਆਂ ਇੱਧਰ ਨੂੰ ਚੈੱਕ ਕਰਦੇ ਰਹੇ, ਉਹ ਕਹਿੰਦੇ ਅਸਾਂ ਲੌਂਗੋਵਾਲ ਚੱਲੇ ਆ, ਰੋਕ ਕੇ ਦਿਖਾਓ। ਫਿਰ ਲੌਂਗੋਵਾਲ ਇਕੱਠ ਹੋਇਆ, ਜਿਨ੍ਹਾਂ ਨੂੰ ਰੋਕਿਆ ਆਪਣੇ ਆਪਣੇ ਜ਼ਿਲ੍ਹਿਆਂ ਚੋਂ ਨਿਕਲਣ ਲਈ, ਉਹਨੇ ਉੱਥੇ ਉੱਥੇ ਨਾਕੇ ਲਾਏ। 9 ਟੋਲ ਪਲਾਜ਼ੇ ਮੁਕਤ ਕਰਾ ਲਏ ਕਿਸਾਨਾਂ ਨੇ ਕੱਲ। ਠੀਕ ਹੈ, 9 ਟੋਲ ਪਲਾਜ਼ੇ। ਮਤਲਬ ਇਹ ਟੋਲ ਪਲਾਜ਼ੇ ਮੁਕਤ ਕਰਾਉਣ ਦਾ ਸਪਸ਼ਟ ਮਤਲਬ ਹੁੰਦਾ ਹੈ ਕਿ ਅਸੀਂ ਲੋਕਾਂ ਨੂੰ ਮੁਸ਼ਕਲ 'ਚ ਨਹੀਂ ਪਾ ਰਹੇ। ਜੀ ਜੀ ਬਿਲਕੁਲ। ਮਤਲਬ ਇੱਕ ਹੁੰਦਾ ਕਿ ਸੜਕ ਤੇ ਨਾਕਾ ਲਾ ਲਿਆ, ਸੜਕ ਰੋਕ ਲਈ, ਉਹ ਕਹਿੰਦੇ ਸਰਕਾਰੀ ਰੋਕ ਦਾ ਲਾਂਘਾ ਬਣਾਤਾ ਸੀ, ਤਾਂ ਸਰਕਾਰ ਨੇ ਰੋਕਾਂ ਲਵਾਈਆਂ ਨੇ ਆ ਤੁਹਾਡੀਆਂ ਜੇਬਾਂ ਕੱਟਣ ਲਈ, ਅਸੀਂ ਤਾਂ ਉਹ ਖੋਲ ਦਿੰਦੇ ਆ, ਲਓ। ਇਹ ਰੋਸ ਪ੍ਰਗਟਾਉਣ ਦਾ ਇੱਕ ਨਵਾਂ ਤਰੀਕਾ, ਔਰ ਜਿਹਦੀ ਸਰਕਾਰ ਨੂੰ ਵੀ ਸਮਝ ਨਹੀਂ ਆਉਂਦੀ ਕਿ ਇਹਦੇ ਵਿੱਚ ਆਮ ਲੋਕ ਫਿਰ ਉਹਨਾਂ ਦਾ ਹਿੱਸਾ ਬਣ ਜਾਂਦੇ ਨੇ ਕਿ ਲੈ ਬਾਈ ਆਹ ਵਧੀਆ, ਬਿਲਕੁਲ ਸਹੀ ਹੈ। ਚਾਹੇ ਉਹ ਨਿੱਜੀ, ਉਹਨਾਂ ਦੀ ਨਿੱਜੀ ਉਹ ਹੁੰਦੀ ਹੈ ਲਾਲਸਾ ਕਿ ਹਾਂ ਸਾਡਾ ਟੋਲ ਬਚ ਰਿਹਾ, ਪਰ ਇਹ ਉਹ ਕਿਸਾਨ ਬੈਠਦੇ ਨੇ ਜਿਨ੍ਹਾਂ ਕੋਲ, ਕਈਆਂ ਕੋਲ ਆਪਣੇ ਕੋਲ 2 ਪਹੀਆ ਵਾਹਨ ਵੀ ਨਹੀਂ, ਕਾਰਾਂ ਗੱਡੀਆਂ ਦਾ ਬਾਅਦ ਦੀਆਂ ਗੱਲਾਂ ਨੇ। ਹਾਂਜੀ, ਉਹ ਹੋਰਾਂ ਲਈ ਰਾਹ ਖੋਲ ਦਿੰਦੇ ਨੇ। ਸੋ ਕੱਲ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦੀ ਭਤੀਜੀ ਦਾ ਇੱਕ ਨਵਾਂ ਦ੍ਰਿਸ਼ ਪੰਜਾਬ 'ਚ ਦੇਖਣ ਨੂੰ ਮਿਲਿਆ, ਔਰ ਇਹ ਉਹ ਸਾਰੇ ਉਹ ਸੀ ਜਿਹੜੇ ਕਿਸਾਨ ਅੰਦੋਲਨ 'ਚ ਆਰ ਤੋਂ ਵੀ ਤੇ ਪਾਰ ਤੋਂ ਵੀ, ਦਿੱਲੀ ਵਾਲੇ ਪਾਸਿਓਂ ਵੀ, ਆ ਜਰਨੈਲ ਸਿੰਘ ਵਰਗਿਆਂ ਦੀ ਟੀਮ ਡੱਬੇ ਚੱਕੀ ਆਉਂਦੀ ਹੁੰਦੀ ਸੀ ਕਿਸਾਨਾਂ ਦੇ ਲਈ ਕਿ ਕਿਸਾਨੋਂ ਕੀ ਬਾਤ ਨਹੀਂ ਸੁਣਤੇ ਮੋਦੀ ਜੀ। ਕੇਜਰੀਵਾਲ ਉੱਥੇ ਆ ਕੇ ਸ਼੍ਰੀ ਗੁਰੂ ਤੇਗ ਬਹਾਦਰ ਜਿਹੜਾ ਸਮਾਰਕ ਹੈ ਉਹਦੇ ਬਾਹਰ ਬੈਠ ਕੇ ਕਿੰਨੀ ਵਾਰ ਭਗਵੰਤ ਮਾਨ ਨੂੰ ਨਾਲ ਲੈ ਕੇ ਬੈਠ ਕੇ ਆਪਣੇ ਲੀਡਰਾਂ ਨੂੰ, ਇਹ ਉਹ ਨੇ ਜਿਹੜੇ ਜੰਤਰ ਮੰਤਰ ਤੇ ਜਾ ਕੇ ਬੈਠਣ ਲੱਗ ਗਏ ਸੀ ਕਿਸਾਨਾਂ ਦੇ ਲਈ ਕਿ ਹਾਂ ਅਸੀਂ ਬੈਠੇ ਹਾਂ, ਇਹ ਸਾਰੇ ਜਿਹੜਾ ਕਹਿੰਦੇ ਸੀ ਮੈਂ ਜੇਲ੍ਹ ਨਹੀਂ ਦੂੰਗਾ, ਮੇਤੋਂ ਮੈਦਾਨ ਮੰਗਦੇ ਨੇ ਜੀ ਜੇਲ੍ਹਾਂ ਬਣਾਉਣ ਲਈ ਕਿਸਾਨਾਂ ਨੂੰ, ਕੇਜਰੀਵਾਲ ਕਹਿੰਦਾ ਮੈਂ ਨਹੀਂ ਦਊਂਗਾ। ਤੇ ਹੁਣ ਤੂੰ ਪਿੰਡ ਪਿੰਡ ਗਲੀ ਗਲੀ ਕਿਸਾਨਾਂ ਨੂੰ ਚੱਕ ਕੇ ਜੇਲ੍ਹਾਂ ਬਣਾ ਰਹੇ ਹੋ। ਇਹ ਕਿਹਦੇ ਇਸ਼ਾਰੇ ਤੇ ਹੋ ਰਿਹਾ? ਕੀ ਇਹ ਕੇਜਰੀਵਾਲ ਦੇ ਇਸ਼ਾਰੇ ਤੇ ਕੀਤਾ ਕੱਲ ਪੰਜਾਬ ਸਰਕਾਰ ਨੇ, ਜਾਂ ਅਮਿਤ ਸ਼ਾਹ ਮੋਦੀ ਦੇ ਇਸ਼ਾਰੇ ਤੇ ਕੀਤਾ ਕੱਲ ਪੰਜਾਬ ਸਰਕਾਰ ਨੇ? ਕਿਹਦੇ ਇਸ਼ਾਰੇ ਤੇ ਕੀਤਾ? ਪੰਜਾਬ 'ਚ ਸਰਕਾਰ ਕੀ ਪੰਜਾਬ ਦੇ ਚੁਣੇ ਲੋਕਾਂ ਵੱਲੋਂ ਆਪਣੇ ਨੁਮਾਇੰਦਿਆਂ ਦੀ ਆ, ਜਾਂ ਦਿੱਲੀ ਦੀ ਸਰਕਾਰ ਹੈ? ਔਰ ਕਿਹੜੀ ਦਿੱਲੀ ਦੀ? ਕੇਜਰੀਵਾਲ ਵਾਲੀ ਦਿੱਲੀ ਦੀ ਕਿ ਮੋਦੀ ਵਾਲੀ ਦਿੱਲੀ ਦੀ? ਸੋ ਦਿਨ ਪਰ ਕੱਲ ਪੰਜਾਬ ਚਰਚਾ ਰਹੀ। ਠੀਕ ਹੈ, ਔਰ ਸਰਕਾਰ ਨੇ ਇੱਕ ਭੁਲੇਖਾ ਪਾਲਣ ਦੀ ਕੋਸ਼ਿਸ਼ ਕੀਤੀ ਪ੍ਰਵੀਨ ਜੀ ਕੱਲ ਜੀ, ਜਿੱਪੇ ਤੋਂ ਬਿਆਨ ਦਵਾਇਆ ਕਿ 186 ਕਰੋੜ ਅਸੀਂ ਜਾਰੀ ਕਰਤਾ ਜੀ। 186 ਕਰੋੜ ਰੁਪਈਆ ਕਹਿੰਦੇ ਜਾਰੀ ਕਰਤਾ ਜੀ। 16 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੜ੍ਹਾਂ ਦੀ ਮਾਰ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਨੇ, ਉਹਦੇ ਮੁਆਵਜ਼ੇ ਲਈ ਅਸੀਂ ਡੀਸੀਆਂ ਨੂੰ ਪੈਸੇ ਅਦਾ ਕਰਤੇ, ਚੈੱਕ ਮਿਲਣੇ ਸ਼ੁਰੂ ਹੋ ਜਾਣਗੇ। ਇਹ ਜਿਹੜੀ ਮੰਗ ਹੈ ਕਿਸਾਨਾਂ ਦੀ ਕੱਲ ਹਰਿਆਣੇ ਔਰ ਪੰਜਾਬ ਦੇ ਸਾਂਝੇ ਤੌਰ ਦੇ ਉੱਤੇ, ਇਹ ਕੱਲੀ ਹੜ੍ਹਾਂ ਵਾਲਾ ਪਹਿਲੂ ਬਹੁਤ ਥੱਲੇ ਜਾ ਕੇ ਹੈ। ਠੀਕ ਹੈ, ਉਹ ਤੋਂ ਪਹਿਲਾਂ ਤਾਂ ਪੁਰਾਣੇ ਮੁਆਵਜ਼ੇ ਨੇ ਭਾਈ। ਕਣਕ ਨੁਕਸਾਨੀ ਗਈ, ਜਿਹੜਾ ਉਸ ਸਮੇਂ ਜੋ ਜਿਸ ਸਥਿਤੀ ਚੋਂ ਕਿਸਾਨ ਲੰਘਿਆ, ਉਸ ਤੋਂ ਬਾਅਦ ਜਿਹੇ ਜੇ ਚਿੱਟੀ ਮੱਖੀ ਗੁਲਾਬੀ ਸੁੰਡੀ ਦਾ ਹਮਲਾ ਜਿਹੜਾ ਰਿਹਾ, ਉਹ ਪਹਿਲੂ ਨੇ। ਮੂੰਗੀ ਦੀਆਂ ਫਸਲਾਂ ਦੇ ਨੁਕਸਾਨ ਦੇ ਤੁਸੀਂ ਕਹਿੰਦੇ ਸੀ ਇਸਦਾ ਦਾਣਾ ਦਾਣਾ ਖਰੀਦਾਂਗੇ ਜਨਾਬ, ਉਹਦੇ ਮੁਆਵਜ਼ੇ ਤੋਂ, ਉਹ ਸਾਰੇ ਪੁਰਾਣੇ ਪਹਿਲੂ ਵਿੱਚ ਸ਼ਾਮਲ ਨੇ। ਉਹਨਾਂ ਮੰਗਾਂ ਨੂੰ ਲੈ ਕੇ ਇਹ ਮੰਗ ਖੜੀ ਹੋਈ ਹੈ। ਉਹਦੇ ਵਿੱਚ ਥੱਲੇ ਆ ਕੇ ਹੁਣ ਹੜ੍ਹ ਵਾਲੀ ਮੁਆਵਜ਼ਾ ਤਾਂ ਹੁਣ ਦੀ ਗੱਲ ਹੈ, ਪਰ ਇਹ ਤਾਂ ਤੁਸੀਂ ਕਹਿੰਦੇ ਸੀ ਕਿ 15 ਤਰੀਕ ਤੋਂ ਪਹਿਲਾਂ ਮਿਲ ਜਾਣਗੇ, ਤੇ ਪਰ ਤੁਸੀਂ ਤਾਂ ਪੁਰਾਣੇ ਹੁਣ ਇਸ ਲਈ ਜੇ 186 ਕਰੋੜ ਜਾਰੀ ਵੀ ਕਰਤੇ ਤਾਂ ਧੰਨਵਾਦ ਸਰਕਾਰ ਦਾ, ਪਰ ਇਹ ਕੋਈ ਆਸਾਨ ਨਹੀਂ ਹੈ। ਤੇ ਜੇ ਉਹ ਜਚਾਉਣਾ ਚਾਹੁੰਦੇ ਨੇ ਇਹਦੇ ਨਾਲ ਆਸਾਨ ਹੈ ਕੋਈ,
ਤੇ ਫਿਰ ਇਕੱਲੇ ਕਿਉਂ ਜਾਰੀ ਹੋਏ ਇਹ ਵੀ ਚਲੋ ਜੀ, ਇਹ 2 ਦਿਨ ਪਹਿਲਾਂ ਕਿਉਂ ਨਹੀਂ ਹੋ ਗਏ, 4 ਦਿਨ ਪਹਿਲਾਂ ਕਿਉਂ ਨਹੀਂ ਹੋ ਗਏ? 15 ਤੋਂ ਬਾਅਦ 16 ਵੀ ਆਉਂਦੀ ਹੈ, 17 ਵੀ ਆਉਂਦੀ ਹੈ, 18 ਵੀ ਆਉਂਦੀ ਹੈ, 19 ਵੀ ਆਉਂਦੀ ਹੈ, 20 ਵੀ ਆਉਂਦੀ ਹੈ, ਉਸ ਦਿਨ ਕਿਉਂ ਨਹੀਂ ਜਾਰੀ ਹੋ ਗਏ? ਸੋ ਇਸ ਲਈ ਇੱਥੋਂ ਸਮਝ ਆਉਂਦਾ ਕਿ ਕੱਲ ਕਿਸਾਨ ਅੰਦੋਲਨ ਦਾ ਜੋ ਡਰ ਨਜ਼ਰ ਆਇਆ ਉਹਦਾ ਨਤੀਜਾ ਸੀ। ਪਰ ਹੁਣ ਇਹ 16 ਜਥੇਬੰਦੀਆਂ ਪੰਜਾਬ ਹਰਿਆਣਾ ਤੱਕ ਸੀਮਤ ਨਹੀਂ ਰਿਹਾ। ਸੰਯੁਕਤ ਕਿਸਾਨ ਮੋਰਚਾ ਇਹਨਾਂ ਦੀ ਪਿੱਠ ਤੇ ਆ ਗਿਆ, ਨਾਲ ਆ ਗਿਆ। ਸੰਯੁਕਤ ਕਿਸਾਨ ਮੋਰਚੇ ਦਾ ਮਤਲਬ ਲਗਭਗ 32-33 ਜਥੇਬੰਦੀਆਂ, ਠੀਕ ਹੈ। ਸੋ ਉਹਨਾਂ ਦਾ, ਕਿਉਂਕਿ ਪੰਨੂ ਪੰਧੇਰ ਗਰੁੱਪ ਨੂੰ ਪਹਿਲਾਂ ਬਾਹਰ ਦਿੱਲੀ ਦੇ ਅੰਦੋਲਨ ਚ ਬਾਹਰ ਸੀ, ਸੋ ਇਹ ਕਾਲ ਦੇ ਵਿੱਚ ਪੰਨੂ ਪੰਧੇਰ ਗਰੁੱਪ ਦੀ ਮੁੱਖ ਭੂਮਿਕਾ ਸੀ। ਪਰ ਜਦੋਂ SKM ਵੀ ਨਾਲ ਆਉਂਦਾ ਤਾਂ ਇਹ ਤਾਕਤ ਤਿੱਗਣੀ ਚੌਗਣੀ ਹੁੰਦੀ ਹੈ। ਤੇ ਉਹਨਾਂ ਨੇ 2 ਸਤੰਬਰ ਨੂੰ ਚੰਡੀਗੜ੍ਹ ਚ ਬੈਠਕ ਬੁਲਾ ਲਈ ਹੈ ਇਹਨਾਂ ਮਸਲਿਆਂ ਦੇ ਹੱਲ ਲਈ ਤੇ ਅਗਲੀ ਰਣਨੀਤੀ ਲਈ। ਇੱਕ ਪਾਸੇ ਲੌਂਗੋਵਾਲ ਪੱਕਾ ਮੋਰਚਾ ਕਿ ਉਸ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ 10 ਲੱਖ ਰਾਹਤ ਰਾਸ਼ੀ, 1 ਨੌਕਰੀ, ਗੰਭੀਰ ਜ਼ਖਮੀਆਂ ਲਈ 2-2 ਲੱਖ, ਜ਼ਖਮੀਆਂ ਲਈ 1-1 ਲੱਖ ਇਹਦੀ ਮੁਆਵਜ਼ੇ ਦੀ ਮੰਗ ਤੇ ਅੜ ਗਏ ਨੇ। ਉਧਰ ਹਰਿਆਣੇ ਦੇ ਵਿੱਚ ਜਿਹੜਾ ਨੌਜਵਾਨ ਦੀ ਲੱਤ ਕੱਟਣੀ ਪਈ ਉਹਦੇ ਮਾਮਲੇ ਦੀ ਮੰਗ ਉੱਠ ਰਹੀ ਆ। ਸੋ ਇਹ ਸਾਰੇ ਵਿਚਾਲੇ ਜਿਹੜੀਆਂ ਮੁੱਖ ਮੰਗਾਂ ਨੇ ਉਹਦੇ ਉੱਤੇ ਧਿਆਨ ਕੇਂਦਰਿਤ ਰਹੇ। ਇਹਨੂੰ ਧਿਆਨ 'ਚ ਰੱਖਦਿਆਂ ਲੌਂਗੋਵਾਲ ਦੇ ਵਿੱਚ ਮੋਰਚਾ ਤੇ ਉਹ ਤੋਂ ਬਾਅਦ 2 ਸਤੰਬਰ ਨੂੰ ਚੰਡੀਗੜ੍ਹ 'ਚ ਬੈਠਕ। ਹੁਣ ਸਰਕਾਰ ਦੇ ਲਈ ਬਿਲਕੁਲ ਤੁਸੀਂ ਜਿਵੇਂ ਗੱਲ ਕੀਤੀ ਸੀ, ਇਹ ਭਾਰੀ ਪੈ ਸਕਦਾ ਕਿਸਾਨਾਂ ਨਾਲ ਇਹ ਲਿਆ ਹੋਇਆ ਪੰਗਾ। ਜੀ ਸ਼ਰਮਾ ਜੀ, ਚਰਚਾ ਇਹ ਵੀ ਚੱਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਸੁਰ ਤਾਂ ਭਾਜਪਾ ਪੱਖੀ ਰੱਖਦੇ ਸੀ, ਪਰ ਕਿਸਾਨ ਅੰਦੋਲਨ ਵੇਲੇ ਉਹਨਾਂ ਨੇ ਵੀ ਕੋਈ ਵੱਡਾ ਅੜਿੱਕਾ ਨਹੀਂ ਡਾਇਆ। ਉਹਨਾਂ ਨੇ ਵੀ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਸੀ। ਦੱਸਦੇ ਆ ਕਿ ਜਦੋਂ ਕਿਸਾਨਾਂ ਨੂੰ ਟਾਵਰਾਂ ਵੇਲੇ ਰਾਜਪਾਲ ਨੇ ਕਿਹਾ ਸੀ, DGP ਤੋਂ ਮੰਗੀ ਸੀ ਰਿਪੋਰਟ ਕਿ ਭਾਈ ਟਾਵਰਾਂ ਨੂੰ ਕਿਉਂ ਤੋੜ ਭੰਨ ਕਰ ਰਿਹਾ ਜਿਵੇਂ ਵੀ, ਉਦੋਂ ਵੀ ਕੈਪਟਨ ਅਮਰਿੰਦਰ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ। ਹਾਲਾਂਕਿ ਵਿੱਚ ਜਾ ਕੇ ਇੱਕ ਬਿਆਨ ਉਹਨਾਂ ਨੇ ਜ਼ਰੂਰ ਦੇ ਬੈਠੇ ਸੀ, ਬਾਅਦ ਦੇ ਵਿੱਚ ਉਹਨਾਂ ਨੇ ਅਫਸੋਸ ਪ੍ਰਗਟਾਇਆ ਸੀਗਾ। ਉਹ ਕਹਿੰਦੇ ਸੀਗੇ ਵੀ ਕਿਸਾਨਾਂ ਦੇ ਅੰਦੋਲਨ ਕਰਕੇ ਪੰਜਾਬ ਦਾ ਨੁਕਸਾਨ ਹੋ ਰਿਹਾ ਤੇ ਕਿਸਾਨਾਂ ਨੂੰ ਹੁਣ ਗੱਲਬਾਤ ਕਰ ਲੈਣੀ ਚਾਹੀਦੀ ਹੈ, ਕਿਸੇ ਤਣ ਪੱਤਣ ਲਾ ਲੈਣੀ ਚਾਹੀਦੀ। ਉੱਥੋਂ ਜ਼ਰੂਰ ਝਲਕਿਆ ਸੀਗੇ ਵੀ ਇਹ ਬਿਆਨ ਪੰਜਾਬ ਪੱਖੀ ਜਾਂ ਕਿਸਾਨ ਪੱਖੀ ਨਹੀਂ, ਇਹ ਭਾਜਪਾ ਪੱਖੀ ਹੈ, ਕਿਉਂਕਿ ਭਾਜਪਾ ਪੱਖੀ ਧਿਰਾਂ ਹੀ ਨੈਗੋਸੀਏਸ਼ਨ ਨੂੰ ਕਾਹਲੀਆਂ ਸੀਗੀਆਂ ਵੀ ਛੇਤੀ ਹੋ ਜੇ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੀ ਤਰਾਸਦੀ ਦੀ। ਬੀਤੇ 2-3 ਹਫ਼ਤਿਆਂ ਤੋਂ ਆਪਾਂ ਲਗਾਤਾਰ ਹੜ੍ਹਾਂ ਦੇ ਬਾਰੇ ਪੰਜਾਬੀ ਰੇਡੀਓ USA ਦੇ ਇਸ ਮੰਚ ਤੇ ਗੱਲਬਾਤ ਕਰ ਰਹੇ ਹਾਂ। ਪੰਜਾਬ ਦੇ ਵਿੱਚ ਹੜ੍ਹ ਦੀ ਚੇਤਾਵਨੀ ਫੇਰ ਆ ਗਈ ਹੈ ਜੀ, ਨਹੀਂ ਕਹਿੰਦੇ ਰੁਕ ਰਿਹਾ ਮੀਂਹ। ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਅਗਲੇ 3 ਦਿਨਾਂ ਲਈ ਫਿਰ ਅਲਰਟ ਜਾਰੀ ਆ। ਠੀਕ ਹੈ ਜੀ। ਲੰਘੇ ਕੱਲ ਤੋਂ ਹਿਮਾਚਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਵਰ ਰਿਹਾ ਤੇ ਉਸ ਮੀਂਹ ਦੇ ਨਾਲ ਪੰਜਾਬ ਦੇ ਵਿੱਚ ਵੀ ਕੱਲ ਪੂਰਾ ਦਿਨ ਤੇ ਅੱਜ ਜਿਸ ਸਮੇਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਦ ਵੀ ਪੰਜਾਬ ਔਰ ਚੰਡੀਗੜ੍ਹ ਦੇ ਖੇਤਰਾਂ ਦੇ ਵਿੱਚ ਮੀਂਹ ਲਗਾਤਾਰ ਵਰ ਰਿਹਾ। ਕੱਲ ਜਲੰਧਰ ਦੇ ਵਿੱਚ, ਨਵਾਂ ਸ਼ਹਿਰ ਦੇ ਵਿੱਚ, ਪਠਾਨਕੋਟ ਦੇ ਵਿੱਚ, ਰੋਪੜ ਦੇ ਵਿੱਚ, ਹੁਸ਼ਿਆਰਪੁਰ, ਮੋਹਾਲੀ, ਚੰਡੀਗੜ੍ਹ ਤੇ ਇਹਨਾਂ ਖੇਤਰਾਂ 'ਚ ਕੱਲ ਵੀ ਤੇ ਅੱਜ ਵੀ ਅਜੇ ਤੱਕ ਮੀਂਹ ਦੀ ਆਮਦ ਆ। ਤੇ ਇਹ ਮੀਂਹ ਕਦੇ ਦਰਮਿਆਨਾ ਹੋ ਜਾਂਦਾ, ਕਦੇ ਤੇਜ਼ ਹੋ ਜਾਂਦਾ। ਤੇ ਹਿਮਾਚਲ ਦੇ ਤਾਂ ਪਿਛਲੇ ਮਤਲਬ ਕਿ 1-2 ਦਿਨਾਂ ਤੋਂ ਅਲਰਟ ਸੀਗਾ, ਪਰ ਕੱਲ ਤੋਂ ਜਿਸ ਤਰ੍ਹਾਂ ਮੀਂਹ ਸ਼ੁਰੂ ਹੋਇਆ ਤੇ ਅਗਲੇ 3 ਦਿਨ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਨਾ। ਤੇ ਇੱਥੇ ਸਕੂਲ, ਕਾਲਜ, ਵਿਦਿਅਕ ਅਦਾਰੇ ਹਿਮਾਚਲ ਦੇ ਵਿੱਚ ਅਗਲੇ 2 ਦਿਨਾਂ ਲਈ ਬੰਦ ਕਰ ਦਿੱਤੇ ਗਏ ਨੇ। ਭਾਰੀ ਮੀਂਹ ਕਾਰਨ ਮਤਲਬ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ ਦਾ ਅਲਰਟ ਜਾਰੀ ਕਰਤਾ ਹੈ ਤੇ ਉਹ ਸਾਰੇ ਅਲਰਟ ਦਾ ਅਸਰ ਪੰਜਾਬ ਆ ਗਿਆ। ਫਿਰ ਇੱਕ ਵਾਰ ਪੰਜਾਬ ਪਹਿਲਾਂ ਵੀ ਅਜੇ ਹੜ੍ਹਾਂ ਦੀ ਮਾਰ 'ਚ ਉੱਭਰਿਆ ਨਹੀਂ, ਸਾਡੇ 7-8 ਜ਼ਿਲ੍ਹੇ ਅਜੇ ਵੀ ਉਹਦੀ ਪ੍ਰਭਾਵ ਹੇਠ ਨੇ। ਪਰ ਇੱਕ ਵਾਰ ਫਿਰ BBMP ਨੇ ਬਕਾਇਦਾ DCਆਂ ਨੂੰ ਹੁਣ ਸੁਨੇਹਾ ਭੇਜਿਆ ਜੀ ਕਿ ਭਾਈ ਅਲਰਟ ਜਾਰੀ ਕਰ ਦਿਓ, ਲੋਕਾਂ ਨੂੰ ਦੱਸ ਦਿਓ ਜਿਹੜੇ ਦਰਿਆਵਾਂ ਦੇ ਕਿਨਾਰੇ ਵਾਲੇ ਨੇ, ਇਹਨਾਂ ਨਦੀਆਂ ਦੇ ਕਿਨਾਰੇ ਵਾਲੇ ਨੇ, ਕਿ ਭਾਈ ਪਾਣੀ ਸਾਨੂੰ ਛੱਡਣਾ ਪਊਗਾ ਜੀ, ਇਹਦੇ ਨਾਲ ਫਿਰ ਹੜ੍ਹ ਆ ਸਕਦੇ ਨੇ। ਸੋ ਇਸ ਲਈ ਉਹ ਸਥਿਤੀ ਚੋਂ ਇੱਕ ਵਾਰ ਫਿਰ ਪੰਜਾਬ ਫਿਕਰਮੰਦ ਹੈ। ਬਕਾਇਦਾ ਤੌਰ ਤੇ ਮਤਲਬ ਕਿ ਜਿਵੇਂ ਪੰਜਾਬ ਦੇ ਨਾਲ ਲੱਗਦੇ ਜੇਕਰ ਆਪਾਂ ਜ਼ਿਲ੍ਹਿਆਂ ਦੀ, ਸੂਬਿਆਂ ਦੀ ਗੱਲ ਕਰੀਏ ਤਾਂ ਹਰਿਆਣਾ ਲਈ ਵੀ ਆਇਆ ਅਲਰਟ। ਉੱਤਰਾਖੰਡ ਦੇ ਵਿੱਚ ਭਾਰੀ ਮੀਂਹ ਦੀ ਫਿਰ ਸੰਭਾਵਨਾ, ਤੱਕ ਕਿ ਪੱਛਮੀ ਬੰਗਾਲ 'ਚ ਵੀ ਮਤਲਬ ਕਿ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅਗਲੇ 2-3 ਦਿਨ। ਸੋ ਇੱਕ ਤਰ੍ਹਾਂ ਨਾਲ ਦੇਸ਼ ਦੇ ਕਾਫੀ ਸੂਬਿਆਂ 'ਚ ਹਾਈ ਅਲਰਟ ਜਾਰੀ ਹੋ ਗਿਆ। ਇਹਦਾ ਅਸਰ ਪੰਜਾਬ ਦੇ ਵਿੱਚ ਇਸ ਫਿਕਰਮੰਦੀ ਚੋਂ ਹੈ ਕਿ ਅਜੇ ਪਹਿਲੇ ਲੋਕਾਂ ਨੂੰ ਬਚਾਉਣ ਦੀ ਕੁਆਇਲ ਜਾਰੀ ਹੈ। ਫੌਜ ਦੀਆਂ ਦਸਤੇ, ਕੁਝ ਸੁਰੱਖਿਆ ਦਸਤੇ ਤੇ ਕੁਝ ਸੰਸਥਾਵਾਂ ਆਪ ਮਾਰੇ। ਕੱਲ ਮੈਂ ਦੇਖ ਰਿਹਾ ਸੀ ਫਾਜ਼ਿਲਕਾ ਦੇ ਵਿੱਚ ਲੋਕਾਂ ਦੀ ਸਹਾਇਤਾ ਕਰਨ ਜਾਂਦੇ ਨੇ 3-4 ਨੌਜਵਾਨ, ਉਹਨਾਂ 'ਚੋਂ 3 ਨੌਜਵਾਨ ਹੜ ਜਾਂਦੇ ਨੇ ਤੇ 3 'ਚੋਂ 2 ਬਚਾ ਲਏ ਜਾਂਦੇ ਨੇ, 1 ਦੀ ਲਾਸ਼ ਮਿਲਦੀ ਆ। ਤੇ ਫਾਜ਼ਿਲਕਾ 'ਚ ਇੱਕ ਹੋਰ ਖੇਤਰ ਦੇ ਵਿੱਚ ਇੱਕ ਨੌਜਵਾਨ ਦੀ ਪਾਣੀ ਕਾਰਨ, ਹੜ ਜਾਣ ਕਾਰਨ ਲਾਸ਼ ਮਿਲਦੀ ਆ। ਸੋ 2 ਮੌਤਾਂ ਕੱਲ ਪੰਜਾਬ 'ਚ ਬਚਾਅ ਕਾਰਜਾਂ ਦੇ ਚੱਲਦਿਆਂ ਹੀ ਮਤਲਬ ਕਿ ਹੋ ਗਈਆਂ। ਸੋ ਇਸ ਪਹਿਲੂ 'ਚੋਂ ਨਿਕਲਦੇ ਆ ਪੰਜਾਬ ਦੇ ਲਈ ਇੱਕ ਵਾਰ ਫਿਰ ਹੈ ਜੀ ਕਿ ਆਉਣ ਵਾਲੇ
ਅਗਲੇ 3 ਦਿਨ ਮੌਸਮ ਵਿਭਾਗ ਕਹਿੰਦਾ ਕਿ ਪੰਜਾਬ 'ਚ ਵੀ ਔਰ ਹਿਮਾਚਲ 'ਚ ਵੀ ਹਾਈ ਅਲਰਟ ਹੈ। ਖਾਸ ਕਰਕੇ ਹਿਮਾਚਲ 'ਚ ਕਾਫੀ ਹਾਈ ਅਲਰਟ ਹੈ, ਜਿਹਦੇ ਨਾਲ ਮਤਲਬ ਕਿ ਅਗਲੇ ਕੁਝ ਦਿਨਾਂ 'ਚ ਮੀਂਹ ਦੀ ਸੰਭਾਵਨਾ ਬਣੀ ਰਹਿਣੀ ਹੈ ਤੇ ਪੰਜਾਬ ਹੜ੍ਹ ਵਾਲੀ ਸਥਿਤੀ 'ਚ ਫਸ ਸਕਦਾ ਹੈ। ਇਹ ਫਿਕਰਮੰਦੀ ਫਿਰ ਵੱਧ ਗਈ ਹੈ ਜੀ। ਬਿਲਕੁਲ ਸ਼ਰਮਾ ਜੀ, ਇਹ ਫਿਕਰਮੰਦੀ ਜਾਇਜ਼ ਵੀ ਹੈ, ਕਿਉਂਕਿ ਤੀਜੀ ਵਾਰ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ, ਤੇ ਜੇਕਰ ਇਸ ਤਰ੍ਹਾਂ ਦਾ ਹੁੰਦਾ ਤਾਂ ਚੌਥੀ ਵਾਰ ਤਕਰੀਬਨ ਹੜ੍ਹਾਂ ਦਾ ਸਾਹਮਣਾ ਪੰਜਾਬੀ ਨੂੰ ਕਰਨਾ ਪੈਣਾ। ਤੇ ਸ਼ਰਮਾ ਜੀ, ਗੱਲ ਕਰੀਏ ਜ਼ੁਬਾਨ ਦੇ ਰਸ ਦੀ। ਜ਼ੁਬਾਨ ਦੇ ਰਸ ਨੂੰ ਲੈ ਕੇ ਇੱਕ ਕਹਾਣੀ ਨਿੱਕੇ ਹੁੰਦੇ ਸੁਣਦੇ ਆ ਰਹੇ ਹਾਂ ਵੀ ਰਾਹਗੀਰ ਰਾਤ ਕੱਟਣ ਗਿਆ ਸੀ ਤੇ ਬੈਠਾ ਬੈਠਾ ਮਾਈ ਕਹਿੰਦੀ ਵੀ ਰੋਟੀਆਂ ਖਾ ਲਾ ਭਾਈ, ਤੇ ਬੈਠਾ ਬੈਠਾ ਕਹਿੰਦਾ ਮਾਈ ਬਾਹਰ ਤੁਹਾਡਾ ਭੀੜਾ ਦਰਵਾਜ਼ਾ ਜਿਹਨੂੰ ਕਹਿ ਦਿੰਦੇ ਆਪਾਂ, ਤੇ ਜੇ ਤੁਹਾਡੀ ਮੱਝ ਮਰ ਗਈ ਕੱਢੋਗੇ ਕਿਵੇਂ? ਤੇ ਬੀਬੀ ਨੇ ਉਵੇਂ ਅੱਧ ਗੁੱਝਾ ਜਿਹਾ ਆਟਾ, ਜਿਵੇਂ ਵੀ ਪਾਣੀ ਧਾਨੀ ਸੀਗਾ, ਉਹਦੀ ਝੋਲੀ ਪਾਤਾ। ਤੇ ਉਹ ਕਿਸੇ ਨੇ ਪੁੱਛਿਆ ਰਾਹ ਦੇ ਵਿੱਚ ਹਨੇਰੇ ਹੋਏ ਕੀ ਆਹ ਕੀ ਭਾਈ ਤੇਰਾ ਚੋਂਦਾ ਜਾਂਦਾ ਤੇਰੀ ਝੋਲੀ ਦੇ ਵਿੱਚ? ਉਹ ਕਹਿੰਦਾ ਜ਼ੁਬਾਨ ਦਾ ਰਸ ਆ ਭਾਈ। ਗੁਰਦਾਸ ਮਾਨ ਨੂੰ ਕਹਿੰਦੇ ਨਹੀਂ ਮਿਲਿਆ ਐਲਾਨਿਆ ਮਾਨ ਸਨਮਾਨ। ਪ੍ਰਵੀਨ ਜੀ, ਬਿਲਕੁਲ ਜਿਹੋ ਜੀ ਤੁਸੀਂ ਬਾਤ ਤੱਕ ਸੁਣਾ ਕੇ, ਕਹਾਣੀ ਸੁਣਾ ਕੇ ਗੱਲ ਸਾਂਝੀ ਕੀਤੀ ਹੈ, ਇਹੋ ਜਿਹੀਆਂ ਕਿੰਨੀਆਂ ਕਹਾਣੀਆਂ ਪ੍ਰਚਲਿਤ ਨੇ। ਇਸੇ ਤਰ੍ਹਾਂ ਦੀ ਇੱਕ ਕਹਾਣੀ ਚੱਲਦੀ ਆ ਕਿ ਦਰ ਦੇ ਉੱਤੇ ਕੋਈ ਸਾਧ ਦੇ ਰੂਪ ਦੇ ਵਿੱਚ ਬੰਦਾ ਆਉਂਦਾ ਤੇ ਮਾਈ ਕਹਿੰਦੀ ਕਿ ਭਾਈ ਹਲੇ ਖੀਰ ਰਿੱਝ ਰਹੀ ਆ, ਥੋੜਾ ਜਿਹਾ ਤੈਨੂੰ ਇੰਤਜ਼ਾਰ ਕਰਨਾ ਪਊਗਾ, ਰੁਕ ਜਾ। ਠੀਕ ਹੈ। ਉਹ ਕਹਿੰਦਾ ਮਾਈ ਤੇਰੇ ਘਰ ਕਮਾਉਣ ਵਾਲਾ ਕੌਣ ਆ, ਹਨਾ, ਕਿੱਥੋਂ ਆਉਂਦੇ ਦਾਣੇ ਪੱਕੇ? ਕਹਿੰਦੀ ਬਸਦਾ ਰੇ ਮੇਰਾ ਸਿਰ ਦਾ ਸਾਈਂ, ਕਹਿੰਦੀ ਕਿ ਉਹ ਚੰਗੀ ਮਿਹਨਤ ਕਰਦਾ। ਕਹਿੰਦਾ ਮਾਈ ਜੇ ਉਹ ਮਰ ਜਾਵੇ? ਓ ਅੱਛਾ। ਤੇ ਉਹ ਕਹਿੰਦੀ ਕਿ ਕੋਈ ਨਾ ਭਾਈ, ਜੇ ਰੱਬ ਦਾ ਭਾਣਾ, ਜੇ ਉਹਦੀ ਲੈਣੀ ਹੋਊਗੀ ਜਦੋਂ ਆਊਗੀ ਤਾਂ ਜਾਣਾ ਹੀ ਆ ਉਹਨੇ। ਕਹਿੰਦੀ ਫੇਰ ਮਾਈ ਤੇਰੇ ਕੌਣ ਕਮਾਉ? ਕਹਿੰਦੀ ਮੇਰਾ ਮਤਲਬ ਸਰੂ ਵਰਗਾ ਲੰਬਾ ਝੰਮਾ ਪੁੱਤ ਹੈ, ਕਹਿੰਦੀ ਕਮਾਉਣ ਨੂੰ ਹੈਗਾ ਮੇਰਾ ਪੁੱਤ ਫਿਰ? ਤੇ ਕਹਿੰਦੀ ਮੈਂ ਹੁਣੇ ਉਹਦਾ ਵਿਆਹ ਕੀਤਾ। ਤੇ ਕਹਿੰਦਾ ਮਾਈ ਜੇ ਉਹ ਮਰ ਜਾਵੇ? ਓ ਅੱਛਾ। ਤੇ ਮਾਈ ਨੂੰ ਇੱਕ ਚੜੀ ਤੇ ਉਤਰੀ, ਫਿਰ ਉਹਨੇ ਸੋਚਿਆ ਸਾਧ ਹੈ ਨਾ, ਤੇ ਉਹ ਕਹਿੰਦੀ ਕਿ ਕੋਈ ਨਾ ਭਾਈ, ਫਿਰ ਭਾਣਾ ਤਾਂ ਮੰਨਣਾ ਪਊਗਾ, ਮੈਂ ਕੀ ਕਰੂੰਗੀ ਫਿਰ ਉੱਥੇ? ਰੱਬ ਮੂਹਰੇ ਕਿਹਦਾ ਬਸ ਹੈ? ਕਿ ਕੋਈ ਨਾ, ਫਿਰ ਜਿਹੇ ਜਾ ਮੈਂ ਵਕਤ ਕੱਟ ਲੂੰਗੀ, ਗਾਹਾਂ ਮੇਰੇ ਪੋਤਾ ਪੋਤੀ ਹੈਗੇ ਨੇ ਛੋਟੇ ਛੋਟੇ, ਉਹ ਪਲ ਜਾਣਗੇ, ਉਹਨਾਂ ਨੂੰ ਪਾਲ ਲੂੰ, ਫਿਰ ਉਹ ਕਮਾ ਲੈਣਗੇ। ਕਹਿੰਦਾ ਮਾਈ ਜੇ ਉਹ ਵੀ ਮਰ ਜਾਣ? ਅੱਛਾ, ਸਾਧ ਨਹੀਂ ਰੁਕਿਆ। ਫਿਰ ਮਾਈ ਨੂੰ ਗੁੱਸਾ ਚੜਿਆ, ਫਿਰ ਮਾਈ ਨਹੀਂ ਰੁਕੀ। ਤੇ ਫਿਰ ਮਾਈ ਨੇ ਕਹਿੰਦੇ ਉਹ ਅੱਧ ਰਿੱਝੀ ਖੀਰ ਚੱਕੀ ਤੇ ਉਹਦੀ ਝੋਲੀ ਚ ਪਾਤੀ। ਤੇ ਹੁਣ ਉਹ ਝੋਲੀ ਚੱਕੀ ਤੇ ਉਹ ਪਾਣੀ ਖੀਰ ਦਾ ਅੱਡ ਤੇ ਦੁੱਧ ਅੱਡ, ਤੇ ਉਹ ਰਿਸਦਾ ਜਾਂਦਾ ਤੇ ਲੋਕ ਪੁੱਛਦੇ ਕਿਹਾ ਕੀ? ਕਹਿੰਦਾ ਮੇਰੀ ਜਵਾਨ ਦਾ ਰਸ ਡੁੱਲਦਾ ਜਾਂਦਾ ਭਾਈ। ਸੋ ਇਹ ਜਵਾਨ ਦਾ ਰਸ ਗੁਰਦਾਸ ਮਾਨ ਦਾ ਇਹੋ ਜਿਹਾ ਕੈਨੇਡਾ ਦੀ ਧਰਤੀ ਤੇ ਡੁੱਲਿਆ ਕਿ ਪਾਕਿਸਤਾਨ ਤੱਕ ਰੁਕਿਆ ਨਹੀਂ, ਅਜੇ ਤੱਕ ਡੁੱਲ ਰਿਹਾ। ਸਰੀ ਖੇਤਰ ਦੇ ਵਿੱਚ, ਕੈਨੇਡਾ ਦੇ ਵਿੱਚ ਸਰੀ ਖੇਤਰ ਦੇ ਵਿੱਚ ਇੱਕ ਸ਼ੋਅ ਸੀ। ਠੀਕ ਹੈ ਜੀ। ਉਸ ਸ਼ੋਅ ਤੋਂ ਪਹਿਲਾਂ ਇੱਕ ਰੇਡੀਓ ਪ੍ਰੋਗਰਾਮ ਦੇ ਉੱਤੇ ਗੁਰਦਾਸ ਮਾਨ ਨੂੰ ਕੁਝ ਸਵਾਲ ਪੁੱਛੇ ਗਏ, ਤੇ ਉੱਥੇ ਉਹਨੇ ਕਿਹਾ ਕਿ ਜੇ ਪੰਜਾਬੀ ਸਾਡੀ ਬੋਲੀ ਆ ਤਾਂ ਹਿੰਦੀ ਵੀ ਸਾਡੀ ਮਾਸੀ ਆ, ਉਹ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ, ਹਿੰਦੀ ਨੂੰ ਵੀ ਪੂਰਾ ਮਾਨਤਾ ਦੇਣਾ ਚਾਹੀਦਾ। ਤੇ ਇਸ ਗੱਲ ਨੂੰ ਲੈ ਕੇ ਕੁਝ ਲੋਕਾਂ ਨੇ ਇਤਰਾਜ਼ ਪ੍ਰਗਟਾਏ। ਇੱਥੋਂ ਤੱਕ ਮਾਮਲਾ ਇਤਰਾਜ਼ ਤੱਕ ਸੀ ਜੀ, ਇੱਥੋਂ ਤੱਕ ਮਾਮਲਾ ਸਵਾਲ ਤੱਕ ਸੀ ਕਿ ਕੀ ਤੁਸੀਂ ਹੁਣ ਹਿੰਦੀ ਦੇ ਹੋ ਗਏ ਹੋ? ਕੀ ਤੁਸੀਂ ਪੰਜਾਬੀ ਵਿਸਾਰਤੀ? ਜਿਹੜੀ ਪੰਜਾਬੀ ਨੇ ਤੁਹਾਨੂੰ ਇੰਨਾ ਮਾਣ ਤਾਣ ਦਵਾਇਆ, ਇੰਨੀ ਪਹੁੰਚ ਦਵਾਈ, ਇੰਨਾ ਰੁਤਬਾ ਦਵਾਇਆ, ਤੁਸੀਂ ਉਹਦੀ ਥਾਂ ਤੇ ਹੁਣ ਦੂਸਰੀ ਭਾਸ਼ਾ ਨੂੰ? ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਪ੍ਰਵੀਨ ਜੀ, ਹਰ ਭਾਸ਼ਾ ਦਾ ਆਪਣਾ ਇੱਕ ਰੁਤਬਾ, ਆਪਣਾ ਇੱਕ ਮਾਣ ਹੈ। ਜੇ ਪੰਜਾਬੀ ਸਾਡੀ ਮਾਂ ਬੋਲੀ ਹੈ ਤਾਂ ਹਿੰਦੀ ਵੀ ਕਿਸੇ ਦੀ ਬੋਲੀ ਹੈ। ਜੀ, ਠੀਕ ਹੈ ਨਾ। ਸਾਡਾ ਉਹਦੇ ਨਾਲ ਕੋਈ ਵਿਰੋਧ ਨਹੀਂ, ਜਾਂ ਹੋਰ ਸੂਬਿਆਂ ਦੀ ਭਾਸ਼ਾ ਨਾਲ ਵਿਰੋਧ ਨਹੀਂ, ਹਰ ਭਾਸ਼ਾ ਦਾ ਮਾਣ ਤਾਣ। ਪਰ ਆਪਣੀ ਵਿਸਾਰ ਕੇ ਤੁਸੀਂ ਦੂਸਰੀ ਨੂੰ ਗੱਲ ਲਾਓ ਤਾਂ ਏਦਾਂ ਨਹੀਂ ਨਾ ਸਰਦਾ। ਬਿਲਕੁਲ ਜੀ। ਸੋ ਇਸ ਗੱਲ ਦਾ ਰੋਸਾ ਉੱਥੇ ਦੇ ਲੋਕਾਂ ਚ ਆਇਆ। ਤੇ ਜਦੋਂ ਉਹਦਾ ਅਗਲਾ ਸਮਾਗਮ ਸੀ, ਜਿੱਥੇ ਉਹਨੇ ਸਟੇਜ ਸ਼ੋਅ ਕਰਨਾ ਸੀ, ਵੱਡਾ ਹਾਲ ਭਰਿਆ ਸੀ, ਉੱਥੇ ਇੱਕ ਸੱਜਣ ਨੇ ਉਹਨੂੰ ਸਿਰਫ ਰੋਸਾ ਪ੍ਰਗਟਾ ਕੇ ਪੋਸਟਰ ਦਿਖਾਇਆ। ਤੇ ਉਸ ਪੋਸਟਰ ਤੋਂ, ਸਟੇਜ ਤੋਂ ਗੁਰਦਾਸ ਮਾਨ ਦੇ ਜਿਹੇ ਜਿਹੇ ਸ਼ਬਦ ਸੀ, ਉਹ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ, ਜੋ ਉਹਦੇ ਲਈ ਉਹਨੇ ਕਿਹਾ ਉਹ ਉਸ ਕਤਾਹੀ ਨਾਲੋਂ ਕਈ ਗੁਣਾ ਵੱਡਾ ਸੀ, ਜਿਹਨੂੰ ਮਾਫ ਨਹੀਂ ਕੀਤਾ ਜਾ ਸਕਦਾ। ਹਉਮੈ ਸੀ। ਕੋਈ ਹਲਕਾ ਬੰਦਾ, ਕੋਈ ਸਧਾਰਨ ਬੰਦਾ, ਕੋਈ ਕਮਲਾ ਬੰਦਾ, ਕੋਈ ਬੇਰੁਤਬੇ ਵਾਲਾ ਬੰਦਾ ਇਹ ਗੱਲ ਕਹਿ ਦਿੰਦਾ ਤਾਂ ਲੋਕਾਂ ਨੇ ਵਿਸਾਰ ਦੇਣੀ ਸੀ ਕਿ ਯਾਰ ਇਹਦੀ ਕੀ ਹੁੰਦਾ। ਗੁਰਦਾਸ ਮਾਨ ਜਿਹੜਾ ਹਲੀਮੀ ਦਾ ਪੁੰਜ ਬਣਦਾ ਹੈ, ਜਿਹੜਾ ਨਿਮਰਤਾ ਦਾ ਪੁੰਜ ਬਣਦਾ ਹੈ, ਜਿਹੜਾ ਕਹਿੰਦਾ ਕਿ ਮੇਰੇ ਕੋਲ ਤਾਂ ਸ਼ਬਦ ਡੁੱਲ ਪੈਂਦੇ ਨੇ, ਮੈਂ ਜੁੱਤੀ ਤਾਰ ਕੇ ਸਰਸਵਤੀ ਮਾਤਾ ਦੀ ਪ੍ਰਾਰਥਨਾ ਕਰਕੇ, ਗਣੇਸ਼ ਜੀ ਪੂਜ ਕੇ, ਪਰਮਾਤਮਾ ਵਾਹਿਗੁਰੂ ਦਾ ਨਾਮ ਲੈ ਕੇ ਮੈਂ ਫੇਰ ਆਪਣੀ ਗਾਇਕੀ ਸ਼ੁਰੂ ਕਰਦਾ, ਤੇ ਉਹਦੇ ਮੂੰਹ ਚੋਂ, ਸਟੇਜ ਤੋਂ ਇਹੋ ਜਿਹੇ ਬੋਲ ਨਿਕਲਣ ਤੇ ਫੇਰ ਤਾਂ ਲੋਕਾਂ ਨੂੰ ਰੁੱਸਾ ਆਊਗਾ ਜੀ।
ਬਿਲਕੁਲ ਜੀ। ਫਿਰ ਗੁੱਸਾ ਆਊਗਾ। ਤੇ ਹੂੰ, ਉਹ ਗੁੱਸਾ ਇੱਥੋਂ ਤੱਕ ਫੁੱਟਿਆ ਕਿ ਉਹ ਤੋਂ ਬਾਅਦ ਉਹਦੇ ਸ਼ੋਅ ਰੱਦ ਹੋਣੇ ਸ਼ੁਰੂ ਹੋਏ। ਹੂੰ। ਕੀ ਕੈਨੇਡਾ 'ਚ, ਕੀ ਪੰਜਾਬ 'ਚ, ਸਾਰੇ ਸ਼ੋਅ ਉਹਦੇ ਲਗਾਤਾਰ ਰੱਦ ਹੁੰਦੇ ਗਏ ਤੇ ਕਿਸਾਨੀ ਉਸ ਨੂੰ ਅੰਦੋਲਨ 'ਚ ਵੀ ਸਟੇਜ ਤੇ ਮਤਲਬ ਚੜ੍ਹਨ ਨਹੀਂ ਦਿੱਤਾ। ਕਿਸਾਨ ਅੰਦੋਲਨ ਦੇ ਵਿੱਚ ਉਹ ਪਬਲਿਕ 'ਚ ਆ ਕੇ ਲੁੱਕ ਕੇ ਬੈਠਿਆ। ਹੂੰ, ਜਦੋਂ ਪਤਾ ਲੱਗਣ ਤੇ ਕੁਝ ਨੇ ਕਿਹਾ ਕਿ ਸਟੇਜ ਤੇ ਲੈ ਜਾਂਦੇ, ਲੋਕ ਕਹਿੰਦੇ ਨਾ, ਸਟੇਜ ਤੇ ਜਾਣ ਜੋਗਾ ਨਹੀਂ ਹੋਣੇ। ਹੂੰ। ਤੇ ਉੱਥੋਂ ਉਹਨੂੰ ਰੁਖਸਤ ਹੋਣਾ ਪਿਆ, ਹੈਨਾ। ਫਿਰ ਉਹਨੇ ਬਹੁਤ ਕਿਹਾ ਵੀ ਜਾ ਕੇ ਕਿ ਮੈਂ ਪੰਜਾਬ ਲਈ ਆਹ ਕੀਤਾ, ਬੋਲੀ। ਉਹ ਕਹਿੰਦੇ ਬਾਈ ਜੀ, ਪੰਜਾਬ ਤੇ ਬੋਲੀ ਲਈ ਕੀ ਕੀਤਾ? ਤੁਸੀਂ ਆਪਣੇ ਹੂੰ, ਟੱਬਰ ਲਈ ਕੀਤਾ। ਬੋਲੀ ਨੇ ਤੁਹਾਨੂੰ ਇੰਨਾ ਦੇਤਾ ਕਿ ਤੁਹਾਡੇ 'ਚ ਹੰਕਾਰ ਆ ਗਿਆ। ਇਸ ਬੋਲੀ ਕਰਕੇ ਕਮਾਇਆ ਤੁਸੀਂ, ਉਸੇ ਬੋਲੀ ਨੂੰ ਟਿੱਚ ਜਾਣਨ ਲੱਗ ਗਏ ਤੁਸੀਂ, ਉਸੇ ਬੋਲੀ ਨਾਲ ਮਾੜੇ ਬੋਲ ਬੋਲਣ ਲੱਗ ਗਏ। ਤੇ ਫਿਰ ਕਹਿੰਦੇ ਕਿ ਤੁਹਾਨੂੰ ਅਸੀਂ ਕਿਉਂ ਗੱਲ ਲਾਈਏ? ਸੋ ਜੀ। ਪੰਜਾਬ ਦੇ ਮਨ 'ਚੋਂ ਰੋਸਾ ਜਿਹਾ ਪਨਪਿਆ ਤੇ ਉਮੀਦ ਜਾਗੀ ਕਿ ਸ਼ਾਇਦ ਦੇਰ ਨਾਲ ਦਰੁਸਤ ਕਰਨ ਜਾ ਰਹੇ ਨੇ। ਗੁਰਦਾਸ ਮਾਨ ਦਾ ਇੱਕ ਗੀਤ ਆ ਗਿਆ ਹੂੰ, ਤੇ ਉਹ ਗੀਤ ਤੋਂ ਲੱਗਿਆ ਕਿ ਸ਼ਾਇਦ ਉਹਦੇ ਵਿੱਚ ਆਪਣੀ ਗਲਤੀ ਨੂੰ ਉਹ ਠੀਕ ਕਰਨ ਦੀ ਕੋਸ਼ਿਸ਼ ਕਰਨਗੇ, ਸੁਧਾਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਰਾਹ ਖੁੱਲ ਜਾਵੇ। ਪਰ ਜੀ। ਉਹ ਗੀਤ ਨੂੰ ਪੂਰੀਆਂ ਸੁਣਦਿਆਂ ਅਖੀਰ ਤੱਕ ਜਾਂਦਿਆਂ ਜਾਂਦਾ ਸਪਸ਼ਟ ਹੁੰਦਾ ਕਿ ਉਹਦਾ ਹੰਕਾਰ ਅਜੇ ਵੀ ਵੱਡਾ ਹੈ, ਹੂੰ, ਉਹਦੀ ਹਉਮੈ ਅਜੇ ਵੀ ਵੱਡੀ ਹੈ। ਉਹ ਅਜੇ ਵੀ ਕਹਿੰਦਾ ਕਿ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ। ਹੂੰ। ਸੋ ਉਸ ਹਉਮੈ ਦਾ ਅਸਰ ਸੀ ਕਿ ਕੈਨੇਡਾ ਦੇ ਵਿੱਚ ਇਸ ਵਾਰ ਫਿਰ ਜਦੋਂ ਮੈਂ ਉੱਥੇ ਸੀਗਾ ਤਦ ਫਿਰ ਇਹਨਾਂ ਦੇ ਕੁਝ ਸ਼ੋਅ ਰੱਖਣ ਦੀ ਤਿਆਰੀ ਹੋ ਗਈ ਸੀ। ਠੀਕ ਹੈ ਕੁਝ ਜੀ। ਧਿਰਾਂ ਨੇ ਇਹਨਾਂ ਨੂੰ ਦੁਬਾਰਾ ਸੱਦਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਸੰਪਰਕ ਹੁੰਦੇ ਨੇ ਜਿਨ੍ਹਾਂ ਦੇ ਬਹਾਨੇ ਗੁਰਦਾਸ ਮਾਨ ਦੁਬਾਰਾ ਐਂਟਰੀ ਚਾਹੁੰਦਾ ਹੋਣਾ ਹੂੰ, ਹੂੰ। ਤੇ ਉਹਨਾਂ ਵੱਲੋਂ ਕੋਸ਼ਿਸ਼ ਹੁੰਦੀ ਆ ਤੇ ਕੁਝ ਧਿਰਾਂ ਫਿਰ ਸਵਾਲ ਖੜੇ ਕਰਦੀਆਂ ਨੇ ਤੇ ਮੀਡੀਆ 'ਚ ਇੱਕ ਵਾਰ ਫਿਰ ਚਰਚਾ ਚੱਲਦੀ ਆ ਤੇ ਉਹ ਸ਼ੋਅ ਰੱਦ ਹੋ ਜਾਂਦੇ ਨੇ। ਹੂੰ, ਸ਼ੋਅ ਰੱਖੇ ਜਾਣੇ ਤੇ ਰੱਦ ਹੋ ਜਾਣੇ ਇਹ ਇੱਕ ਆਮ ਵਰਤਾਰਾ, ਜੇ ਹੁਣ ਕਹਿ ਦਈਏ ਕਿ ਕੋਈ ਨਾ ਹੋ ਲਿਆ ਜੋ ਹੋਣਾ ਸੀ, ਹਾਂਜੀ। ਪਰ ਉਹ ਮਾਨਤਾਨ ਹੋਰ ਹੈ ਜਿਹੜਾ ਪਾਕਿਸਤਾਨ 'ਚ ਹੋਇਆ। ਇਹ ਹੂੰ, ਜੱਗੋ 13ਵੀਂ ਨਹੀਂ ਹੋਈ, ਇਹ ਆਪਣੇ ਕਰਮਾਂ ਦਾ ਫਲ ਹੈ, ਇਹ ਆਪਣੀ ਜ਼ੁਬਾਨ ਦਾ ਰਸ ਹੈ। ਪਾਕਿਸਤਾਨ ਦੇ ਵਿੱਚ ਬਕਾਇਦਾ ਤੌਰ ਤੇ ਬਾਰਿਸ਼ ਸ਼ਾਹ ਇੰਟਰਨੈਸ਼ਨਲ ਅਵਾਰਡ ਦਿੱਤੇ ਜਾਂਦੇ ਆ ਜੀ। ਠੀਕ ਹੈ। ਸੰਸਥਾ ਇਹ ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ, ਜੀ। ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਵੱਲੋਂ 3 ਸਨਮਾਨ ਐਲਾਨੇ ਗਏ। ਉਹਨਾਂ ਦੇ ਵਿੱਚੋਂ ਇੱਕ ਸਨਮਾਨ ਜਿਹੜਾ ਬਾਰਿਸ਼ ਇੰਟਰਨੈਸ਼ਨਲ ਅਵਾਰਡ ਸੀ, ਉਹ ਹੂੰ, ਗੁਰਦਾਸ ਮਾਨ ਨੂੰ ਪੰਜਾਬੀ ਬੋਲੀ ਦੇ ਵਿੱਚ, ਆਪਣੀ ਮਾਂ ਬੋਲੀ ਦੇ ਵਿੱਚ ਗਾਇਕੀ ਲਈ ਦਿੱਤਾ ਜਾਣਾ ਸੀ। ਠੀਕ ਹੈ। ਸਨਮਾਨ ਦੇ ਲਈ ਨਾ ਆਵੇ ਤਾਂ ਕੋਈ ਚੱਕਰ ਨਹੀਂ ਹੁੰਦਾ ਪ੍ਰਵੀਨ ਜੀ। ਹੂੰ, ਨਾਮ ਆ ਕੇ ਵਾਪਸ ਹੋ ਜਾਵੇ, ਇਹ ਤੋਂ ਵੱਡੀ ਹੋਰ ਬੰਦੇ ਨਾਲ ਕੀ ਹੋਊਗੀ ਫਿਰ। ਏਦੂ ਵੱਡੀ ਹੱਦ ਤੱਕ ਹੈ। ਸੋ ਇਹ ਹੱਥ ਹੈ ਤੁਹਾਡੀ ਹੁਣ। ਹੂੰ, ਇਹ ਤੁਹਾਨੂੰ ਆਪਣੀ ਜ਼ੁਬਾਨ ਦਾ ਰਸ ਦਾ ਨਤੀਜਾ ਮਿਲ ਰਿਹਾ ਕਿ ਬਕਾਇਦਾ ਤੌਰ ਤੇ ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਨੇ ਇਨਾਮ ਐਲਾਨਤਾ ਗੁਰਦਾਸ ਮਾਨ ਦੇ ਲਈ। ਇਨਾਮ ਐਲਾਨਣ ਤੋਂ ਬਾਅਦ ਖਬਰਾਂ ਨਸਰ ਹੋ ਗਈਆਂ, ਮੀਡੀਆ 'ਚ ਖਬਰ ਆ ਗਈ। ਅਗਸਤ ਦੇ ਪਹਿਲੇ ਹਫ਼ਤੇ ਨਿਬੜਦੇ ਖਬਰ ਸੀ, 2-2.5 ਹਫ਼ਤੇ ਪਹਿਲਾਂ ਦੀ ਗੱਲ ਹੈ। ਹੂੰ, ਤੇ ਇਸ ਤੋਂ ਬਾਅਦ ਇਹ ਗੱਲ ਪੰਜਾਬ 'ਚ ਵੀ ਤੁਰ ਪਈ ਤੇ ਕੈਨੇਡਾ ਦੀ ਧਰਤੀ ਤੇ ਵੀ ਤੁਰ ਪਈ। ਹੂੰ, ਤੇ ਉਹ ਕੈਨੇਡਾ ਦੀ ਧਰਤੀ ਤੋਂ ਤੁਰੀ ਹੋਈ ਗੱਲ ਸਰੀ 'ਚ ਰੋਸ ਮੁਜ਼ਾਹਰਾ ਵੀ ਹੋ ਗਿਆ, ਵਿਰੋਧ ਵੀ ਹੋ ਗਿਆ, ਰੋਸੇ ਖਬਰਾਂ ਟੀਵੀਆਂ ਤੇ ਵੀ ਆ ਗਏ ਤੇ ਉਹਦਾ ਸੁਨੇਹਾ ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਨੂੰ ਵੀ ਪਹੁੰਚ ਗਿਆ ਤੇ ਉਹਨਾਂ ਨੇ ਤੁਰੰਤ ਆਪਣਾ ਫੈਸਲਾ ਵਾਪਸ ਲੈ ਲਿਆ ਕਿ ਜਿਹੜਾ ਮਾਂ ਬੋਲੀ ਦਾ ਨਹੀਂ, ਫਿਰ ਅਸੀਂ ਕਿਉਂ ਮਾਣ ਦੇਵਾਂਗੇ। ਹੂੰ। ਆਪਣੀ ਗਲਤੀ ਸੁਧਾਰ ਕੇ, ਜਿੱਡਾ ਉਹਦਾ ਕੰਮ ਸੀ ਜੀ, ਜੀ। ਉਸ ਕੰਮ ਦੇ ਮੂਹਰੇ ਉਹ ਇੱਕ ਲਾਈਨ ਉਸ ਨੂੰ ਸਾਰੀ ਉਮਰ ਦੇ ਲਈ ਧੋ ਕੇ ਰੱਖ ਗਈ। ਹੂੰ, ਤੇ ਪਰ ਉਹਦੇ ਲਈ ਅਜੇ ਵੀ ਉਹ ਜੇਕਰ ਉਸੇ ਰਾਹ ਤੋਂ ਵਾਪਸ ਆਉਂਦਾ ਜਿਹੜੇ ਰਾਹ ਤੋਂ ਗਲਤੀ ਕਰਕੇ ਗਿਆ ਸੀ, ਸ਼ਾਇਦ ਲੋਕ ਮਾਫ ਕਰ ਦਿੰਦੇ। ਹੂੰ, 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 ਆਪਣੀ ਗਲਤੀ ਮੰਨੋ ਤਾਂ ਸਹੀ, ਕਬੂਲ ਤਾਂ ਕਰ ਲਓ, ਕਿਸੇ ਤੋਂ ਵੀ ਗੁਨਾਹ ਹੋ ਸਕਦਾ। ਹੂੰ, ਬੰਦਾ ਗਲਤੀਆਂ ਦਾ ਮਤਲਬ ਪੁੰਜਾ ਤੇ ਕਰ ਦੇਵੇ ਗਲਤੀ ਤਾਂ ਫਿਰ ਗੁਨਾਹ ਮੰਨ ਵੀ ਲਓ। ਤੇ ਹੂੰ। ਪੰਜਾਬ ਦਰਿਆ ਦਿਲੀ ਆ, ਪੰਜਾਬੀ ਦਰਿਆ ਦਿਲ ਨੇ, ਪਰ ਉਸ ਰਾਹ ਤੇ ਵੀ ਆਉਣ ਲਈ ਤਿਆਰ ਨਹੀਂ ਹੋਇਆ ਜਿਹਦਾ ਨਤੀਜਾ ਇਸ ਦਰ ਤੋਂ ਵੀ ਤੇ ਉਸ ਦਰ ਤੋਂ ਵੀ ਹੈ ਨਾ। ਚਾਹੇ 7 ਸਮੁੰਦਰ ਪਾਰ ਵਾਲਾ ਪੰਜਾਬ ਹੋਵੇ, ਚਾਹੇ ਲਹਿੰਦਾ ਪੰਜਾਬ ਹੋਵੇ, ਚਾਹੇ ਚੜ੍ਹਦਾ ਪੰਜਾਬ ਹੋਵੇ, ਸਾਰੇ ਪਾਸੇ ਵਿਸਾਰਿਆ ਹੋਇਆ ਗੁਰਦਾਸ ਮਾਨ ਹੁਣ ਆਪਣੇ ਘਰੀ ਬੈਠ ਕੇ ਸੋਚੂਗਾ ਸਹੀ ਕਿ ਆਹ ਮਾਣ, ਇਹ ਸਨਮਾਨ ਮੈਨੂੰ ਮਿਲਦਾ ਕਿਉਂ ਰਹਿ ਗਿਆ। ਇਹ ਕਿੱਥੇ ਮੇਰਾ ਜ਼ੁਬਾਨ ਦਾ ਰਸ ਚੋਰਿਆ, ਮੈਂ ਕਿਹੜੇ ਮਾੜੇ ਬੋਲ ਬੈਠਿਆ ਜਿਹਦੇ ਕਾਰਨ ਮੈਂ ਜਾਂਦੀ ਉਮਰੇ ਹੁਣ ਆ ਭੋਗ ਕੇ ਜਾ ਰਿਹਾ। ਜਿਵੇਂ ਬਾਦਲਾਂ ਲਈ ਕਿਹਾ ਜਾਂਦਾ, ਉਵੇਂ ਗੁਰਦਾਸ ਮਾਨ ਲਈ ਵੀ ਹੁਣ ਸੋਚਣ ਦੀ ਘੜੀ ਹੈ। ਪੰਜਾਬੀਆਂ ਦੇ ਬਾਰੇ ਸ਼ਰਮਾ ਜੀ ਕਿਹਾ ਜਾਂਦਾ ਕਿ ਇਹ ਟੈਂ ਨਹੀਂ ਮੰਨਦੇ ਕਿਸੇ ਦੀ। ਇਹੀ ਗੁਰਦਾਸ ਮਾਨ ਜੇ ਉੱਥੇ ਖੇਦ ਪ੍ਰਗਟਾ ਦਿੰਦਾ ਕਿ ਮੈਥੋਂ ਰੇਡੀਓ ਹੋਸਟ ਨੇ ਪੁੱਛਿਆ ਸੀ ਸਵਾਲ, ਅਸਲ ਦੇ ਵਿੱਚ ਜਿੱਥੋਂ ਇਹ ਗੱਲ ਸ਼ੁਰੂ ਹੋਈ ਸੀ। ਪਤਾ ਮੈਨੂੰ ਸਾਰਾ ਜੀ, ਪਤਾ। ਜੀ। ਉੱਥੇ ਜੇਕਰ ਇੱਕ ਹਲੀਮੀ ਵਾਲਾ ਲਫ਼ਜ਼ ਹੁੰਦਾ ਤੇ ਸ਼ਾਇਦ ਇੱਥੋਂ ਤੱਕ ਗੱਲ ਨਾ ਆਉਂਦੀ। ਪਰ ਗਾਣੇ ਵਾਲਾ ਜਿਹੜਾ ਤੁਸੀਂ ਕਿਹਾ ਉਹ ਤਾਂ ਫਿਰ ਸਿਰਾ ਹੀ ਹੋ ਗਿਆ, ਹੰਕਾਰ ਦਾ ਸਿਖਰ ਹੀ ਹੋ ਗਿਆ ਕਿ ਬਈ ਹਮ ਤਾਂ ਐਸੇ ਹੀ ਕरेंगे ਫਿਰ। ਤੇ ਉਹ ਪੰਜਾਬੀ ਜੀ ਨੂੰ ਤੁਹਾਨੂੰ ਪਤਾ ਹੀ ਅੱਖਾਂ ਤੇ ਬਿਠਾਉਣ ਲੱਗੇ ਉਹਨੂੰ ਮਿੰਟ 'ਚ ਹੀ ਬਿਠਾ ਲੈਂਦੇ ਤੇ ਜੇ ਲਾਉਣ ਲੱਗੇ ਹੋਣ ਤੇ ਫਿਰ ਸਕਿੰਟ 'ਚ ਹੀ ਲਾ ਲੈਂਦੇ। ਇੱਕ ਹੋਰ ਐਸਾ ਹੀ ਅਦਾਕਾਰ ਆ
ਜਿਹੜਾ ਰਾਜਨੀਤੀ 'ਚ ਆਇਆ, ਪੰਜਾਬ 'ਚ ਵੀ ਆਇਆ, ਲੋਕਾਂ ਨੇ ਜਿਤਾਇਆ, ਪਰ ਰਾਜਨੀਤੀ ਨੇ ਉਸ ਬੰਦੇ ਦੀ ਤੌਬਾ ਕਰਵਾਤੀ, ਸਨੀ ਦਿਓਲ ਦੀ। ਕਹਿੰਦੇ ਹੁਣ ਨਹੀਂ ਇਲੈਕਸ਼ਨ ਲੜਨਾ। ਸਨੀ ਦਿਓਲ ਕਹਿੰਦਾ ਮੇਰੀ ਤੋਬਾ ਨਹੀਂ ਹੋਈ, ਮੇਰੇ ਪਰਿਵਾਰ ਦੀ ਤੋਬਾ ਹੋ ਗਈ। ਸਾਡੇ ਦਿਓਲ ਪਰਿਵਾਰ ਦੀ ਤੋਬਾ ਕਿ ਮੁੜ ਕੇ ਚੋਣਾਂ 'ਚ ਨਹੀਂ ਹੁੰਦੇ। ਅਜੇ ਸ਼ਾਇਦ ਬੌਬੀ ਪਿਆ, ਪਤਾ ਨਹੀਂ ਲੜਾ ਨਾ ਲੈਣ ਬੀਜੇਪੀ ਵਾਲੇ ਨੂੰ। ਸਹੀ ਹੈ ਜੀ। ਇਹਨਾਂ ਦੀ ਦੂਜੀ ਮਾਂ ਹਿਮਾ ਮਾਲਣੀ ਮਤਲਬ ਮਥੁਰਾ ਤੋਂ ਬੀਜੇਪੀ ਦੀ ਸੰਸਦ ਮੈਂਬਰ ਚੱਲੀ ਆਉਂਦੀ ਆ। ਹਾਂਜੀ, ਹੈ ਨਾ, ਉਹਦੀਆਂ ਵੀ ਇੱਕ ਦੋ ਵੀਡੀਓ ਇਹੋ ਜਿਹੀਆਂ ਹੰਕਾਰ ਜਿਹੇ ਵਾਲੀਆਂ ਬਣ ਹੁੰਦੀਆਂ, ਇਸ ਕਾਸ ਜਾਊਂਗੀ, ਇਹ 'ਚ ਨਹੀਂ ਮੈਂ ਬੈਠਦੀ, ਹੈ ਨਾ, ਬੜਾ ਚੱਲਿਆ। ਪਰ ਇੱਧਰ ਬੀਜੇਪੀ ਵਾਲੇ ਹਿਮਾ ਮਾਲਣੀ ਦੇ ਹਵਾਲੇ ਨਾਲ ਧਰਮਿੰਦਰ ਨੂੰ ਵੀ ਰਾਜਨੀਤੀ 'ਚ ਲੈ ਗਏ ਸੀ ਪ੍ਰਵੀਨ। ਰਾਜਸਥਾਨ ਦੇ ਬੀਕਾਨੇਰ ਤੋਂ ਧਰਮਿੰਦਰ ਵੀ MP ਰਿਹਾ, ਮੈਂਬਰ ਪਾਰਲੀਮੈਂਟ ਰਿਹਾ। 2004 ਦੀ ਸ਼ਾਇਦ ਉਹਨੇ ਚੋਣ ਲੜੀ ਸੀ, ਠੀਕ ਹੈ, ਤੇ ਰਾਜਸਥਾਨ ਤੋਂ ਬੀਜੇਪੀ ਵੱਲੋਂ MP ਚੁਣਿਆ ਗਿਆ। ਤੇ ਅਗਲੀ ਵਾਰ ਉਹਨੇ ਕੰਨਾਂ ਨੂੰ ਹੱਥ ਲਾ ਕੇ ਕਿਹਾ ਕਿ ਮੇਰਾ ਕੰਮ ਨਹੀਂ ਜੀ, ਚੋਣ ਮੈਨੂੰ ਦਿਓ ਛੁੱਟੀ, ਮੈਂ ਨਹੀਂ। ਤੇ ਸਨੀ ਦਿਓਲ ਦੀ ਪਹਿਲੀ ਗਦਰ ਫਿਲਮ ਨਲਕਾ ਪੁੱਟ ਜੇਬ, ਇਹ ਰਾਜਨੀਤੀ ਬੀਜੇਪੀ ਨੂੰ ਜਿਹੜੀ ਸੂਟ ਆਉਂਦੀ ਆ, ਹਾਂਜੀ ਹਾਂਜੀ, ਤੇ ਬੀਜੇਪੀ ਨੂੰ ਲੱਗਿਆ ਕਿ ਇਹਨੂੰ ਵੇਚ ਲਓ। ਤੇ ਇਹਦਾ ਹੀ ਅਸਰ ਹੈ ਨਾ, ਕਿ ਇਹੀ ਫਿਰਕੂਵਾਦ ਦਾ ਹੀ ਅਸਰ ਹੈ ਕਿ ਸਾਡੇ ਲੋਕ ਇੰਨੇ ਅੰਨੇ ਨੇ, ਉਹਨਾਂ ਨੂੰ ਫਿਲਮ ਦਾ ਔਰ ਹਕੀਕਤ ਦਾ ਨਹੀਂ ਪਤਾ। ਇਸ ਫਿਲਮ ਦੇ ਵਿੱਚ ਜਿਹੜੇ ਮੁੰਡੇ ਨੇ, ਗਦਰ 2 ਦੇ ਵਿੱਚ ਜਿਹੜੇ ਮੁੰਡੇ ਨੇ ਪਾਕਿਸਤਾਨੀ ਉਹਦਾ ਰੋਲ ਨਿਭਾਇਆ, ਹੈ ਨਾ, ਉਹਨੂੰ ਕੁੱਟਣ ਚਲੇ ਗਏ, ਉਹਦਾ ਘਰ ਭੰਨਣ, ਉਹਦੀਆਂ ਗੱਡੀਆਂ ਭੰਨਣ ਚਲੇ ਗਏ। ਬਿਲਕੁਲ ਜੀ, ਬਿਲਕੁਲ। ਤੇ ਇਹ ਸਾਡੀ ਮਾਨਸਿਕਤਾ ਹੈ। ਇਹ ਅਸੀਂ 21ਵੀਂ ਸਦੀ ਦੇ ਭਾਰਤ ਦੀ ਗੱਲ ਕਰ ਰਹੇ ਹਾਂ, ਜਿਹਨੂੰ ਕਹਿੰਦੇ ਆ ਕਿ ਦੁਨੀਆ ਦੀ ਵਿਸ਼ਵ ਤਾਕਤ ਬਣਨਾ। ਇੱਥੇ ਇਹ ਨਹੀਂ ਪਤਾ ਕਿ ਰੀਲ ਔਰ ਰੀਅਲ 'ਚ ਕੀ ਫਰਕ ਹੈ। ਤੇ ਇਸੇ ਦਾ ਨਤੀਜਾ ਕਿ ਅਸੀਂ ਇਹੋ ਜਿਹੇ ਅਦਾਕਾਰਾਂ ਨੂੰ, ਫਿਲਮਕਾਰਾਂ ਨੂੰ ਹੁਣ ਵੀ ਜਿਤਾ ਲੈਂਦੇ ਆ। ਇਹ ਰੀਲ ਦਾ ਹੀ ਅਸਰ ਹੈ। ਅਸੀਂ ਰੀਅਲ 'ਚ ਸਮਝਦੇ ਨਹੀਂ ਕਿ ਰੀਅਲ 'ਚ ਇਹੋ ਜਿਹੇ ਨਹੀਂ ਹੈਗੇ। ਉਹਨੂੰ ਤਾਂ ਪਤੰਦਰ ਨੂੰ ਨਲਕੇ ਦੀ ਡੰਡੀ ਨਹੀਂ ਲਾਉਣੀ ਆਉਂਦੀ ਹੋਣੀ, ਹੈ, ਬੋਕੀ ਉਤਰ ਜਾਵੇ ਤਾਂ ਬੋਕੀ ਨਹੀਂ ਚੜਾਉਣੀ ਆਉਂਦੀ ਹੋਣੀ ਕਿ ਹਾਂ ਪਾਣੀ ਕਿਵੇਂ ਕੱਢਣਾ। ਤੇ ਉਹ ਨਲਕੇ ਪੱਟਣ ਦੀਆਂ ਉਹਦੀਆਂ ਫਿਲਮਾਂ ਦੇਖ ਕੇ ਤੁਸੀਂ ਕਹਿੰਦੇ ਹੋ ਕਿ ਹਾਂ ਉਹ ਦੇਸ਼ ਦਾ ਰੱਖਿਅਕ ਬਣ ਜਾਊਗਾ। ਤੇ ਜਿਤਾਤਾ ਗੁਰਦਾਸਪੁਰੀਆਂ ਨੇ। ਬਿਲਕੁਲ। ਤੇ ਹੁਣ ਪੁੱਛੋ ਉਹਨਾਂ ਹੀ ਹਲਕੇ ਵਾਲਿਆਂ ਨੂੰ, ਪੁੱਛੋ ਕਿ ਆਇਆ ਮੁੜਿਆ? ਆਪਣੀ ਫਿਲਮ ਦੇ ਪ੍ਰਚਾਰ ਲਈ ਵੀ ਆਇਆ, ਉੱਥੋਂ ਹੀ ਮੁੜ ਗਿਆ, ਤਾਂ ਵੀ ਤੁਹਾਡਾ ਜ਼ਿਕਰ ਨਹੀਂ। ਕਰੋਨਾ 'ਚ ਤੁਹਾਡਾ ਚੇਤੇ ਨਹੀਂ ਉਹਨੂੰ, ਹੈ ਨਾ, ਉਹਨੂੰ ਕਿਸਾਨ ਅੰਦੋਲਨ 'ਚ ਤੁਹਾਡਾ ਚੇਤੇ ਨਹੀਂ, ਪੰਜਾਬ ਦੇ ਹੜ੍ਹਾਂ ਦੇ ਵਿੱਚ ਉਹਨੂੰ ਤੁਹਾਡਾ ਚੇਤੇ ਨਹੀਂ। ਕੀ ਕਰਨਾ ਹੈ ਜਾਂ MP ਫਿਰ? ਪਰ ਹੁਣ ਉਹਨੂੰ ਵੀ ਸ਼ੀਸ਼ਾ ਦੇਖ ਗਿਆ, ਜਿਹੋ ਜਿਹਾ ਉਹਦਾ ਫਿਲਮ ਦੇ ਦੌਰਾਨ ਪੰਜਾਬ 'ਚ ਉਹਨੂੰ ਚੱਲਣਾ ਪਿਆ ਰੋਸਾ, ਹੈ, ਦੇਸ਼ ਦੁਨੀਆ 'ਚ ਉਹਨੂੰ। ਉਹ ਕਹਿੰਦਾ ਕਿ ਮੇਰੀ ਪਹਿਚਾਣ ਪੰਜਾਬੀ ਕਰਕੇ ਸੀ, ਸਾਨੂੰ ਮਾਣ ਤਾਣ ਪੰਜਾਬੀ ਹੋਣ ਕਰਕੇ ਬੰਬੇ ਤੱਕ ਮਿਲਦਾ ਸੀ, ਪਰ ਆਪਣੇ ਘਰੋਂ ਅਸੀਂ ਕਿਉਂ ਬੇਦਖਲ ਹੋਏ? ਇਹ ਸ਼ਾਇਦ ਹੁਣ ਉਹਨੂੰ ਸਮਝ ਆ ਗਈ। ਤੇ ਹੁਣ ਪਿਛਲੇ ਦਿਨ ਇੱਕ ਇੰਟਰਵਿਊ ਦੇ ਵਿੱਚ ਸਨੀ ਦਿਓਲ ਨੇ ਕਿਹਾ ਜੀ, ਮੈਂ ਸਾਡੇ ਟੱਬਰ ਦੀ ਰਾਜਨੀਤੀ ਤੋਬਾ, ਜੇ ਅਗਲੀ ਵਾਰ ਭਾਜਪਾ ਵੀ ਮੈਨੂੰ ਕਹੇ ਮੈਂ ਚੋਣ ਨਹੀਂ ਲੜਦਾ। 2019 ਦੇ ਵਿੱਚ ਗੁਰਦਾਸਪੁਰ ਤੋਂ ਆ ਕੇ ਚੋਣ ਲੜੀ, ਸੁਨੀਲ ਜਾਖੜ ਨੂੰ ਹਰਾਇਆ, ਤੇ ਮੁੜ ਕੇ ਪੰਜਾਬ ਦਾ ਜਾਂ ਆਪਣੇ ਹਲਕੇ ਦਾ ਰੁਖ ਤੱਕ ਨਹੀਂ ਕੀਤਾ। ਤੇ ਕਹਿੰਦਾ ਜੀ, ਮੈਨੂੰ ਇਸ ਇੰਟਰਵਿਊ ਦੇ ਵਿੱਚ ਕਹਿੰਦਾ ਜੀ, ਹੱਸ ਕੇ ਕਹਿੰਦਾ ਕਿ ਮੈਂ ਜਾਣਾ ਕਈ ਵਾਰ ਜੀ ਸੰਸਦ ਦੇ ਵਿੱਚ, ਸੋਚਿਆ ਸੀਗਾ ਕਿ ਜੋ ਫਿਲਮਾਂ 'ਚ ਨਹੀਂ ਕਰ ਸਕੇ ਉਹ ਸੰਸਦ ਜਾ ਕੇ ਕਰ ਲਾਂਗੇ, ਪਰ ਕਹਿੰਦਾ ਜਿਹੜੇ ਸਾਨੂੰ ਕਹਿੰਦੇ ਨੇ ਕਿ ਸ਼ਾਂਤੀ ਨਾਲ ਰਹੋ, ਏਦਾਂ ਰਹੋ, ਨਿਯਮ 'ਚ ਰਹੋ, ਕਹਿੰਦਾ ਅੰਦਰ ਉਹਨਾਂ ਨੂੰ ਕੋਈ ਨਿਯਮ ਹੀ ਨਹੀਂ ਪਾਲਣੇ ਆਉਂਦੇ। ਉਹਦਾ ਇਸ਼ਾਰਾ ਸਾਰੇ ਸੰਸਦ ਮੈਂਬਰਾਂ ਵੱਲ ਸੀ, ਉਹ 'ਚ ਭਾਜਪਾ ਵਾਲੇ ਵੀ ਵਿੱਚੇ ਆਉਂਦੇ ਨੇ। ਤੇ ਕਹਿੰਦਾ ਜੀ, ਇਸ ਲਈ ਮੈਂ ਤਾਂ ਉੱਥੋਂ ਦੇਖ ਕੇ ਹੈਰਾਨ ਹੋ ਗਿਆ ਕਿ ਇਹਦੇ ਨਾਲੋਂ ਵਧੀਆ ਚੰਗਾ ਕੰਮ ਤਾਂ ਮੈਂ ਫਿਲਮਾਂ 'ਚ ਕਰ ਲੂੰਗਾ। ਕਹਿੰਦਾ ਜੀ, ਮੈਂ ਕੀਤੀ ਤੋਬਾ, ਅਗਲੀ ਵਾਰ ਜੇ ਬੀਜੇਪੀ ਵੀ ਆ ਕੇ ਮੈਨੂੰ ਕਹੇ ਕਿ ਚੋਣ ਲੜ ਲਾ, ਮੈਂ 2024 ਜਾਂ ਆਉਣ ਵਾਲੇ ਸਮੇਂ 'ਚ ਚੋਣਾਂ ਨਹੀਂ ਲੜੂੰਗਾ। ਸੋ ਇਹਦਾ ਮਤਲਬ ਧਰਮਿੰਦਰ ਤੇ ਸਨੀ ਦਿਓਲ ਜਾਂ ਕੱਲ੍ਹ ਨੂੰ ਬੌਬੀ ਦਿਓਲ ਇਹ ਤਾਂ ਚੋਣਾਂ ਨਹੀਂ ਲੜਨਗੇ ਫਿਲਹਾਲ, ਪਰ ਹਿਮਾ ਮਾਲਿਨੀ ਲੜਦੀ ਰਹੂਗੀ ਜਾਂ ਨਹੀਂ, ਇਹ ਉਹਦਾ ਵੱਖਰਾ ਪਹਿਲੂ ਹੋ ਸਕਦਾ। ਪਰ ਜੀ ਤੋਬਾ ਹੋ ਗਈ ਆ ਸਨੀ ਦਿਓਲ ਦੀ ਜਾਂ ਦਿਓਲ ਪਰਿਵਾਰ ਦੀ ਹੁਣ ਰਾਜਨੀਤੀ ਤੋਂ। ਹਾਂ ਸ਼ਰਮਾ ਜੀ, ਕਈ ਚੀਜ਼ਾਂ ਵਕਤ ਲੰਘੇ ਤੋਂ ਬਾਅਦ ਯਾਦ ਆਉਂਦੀਆਂ ਨੇ, ਪਰ ਉਦੋਂ ਵਕਤ ਪਿੱਛੇ ਥੋੜ੍ਹਾ ਮੁੜਦਾ। ਬੱਤੀਆਂ ਵਾਲੀਆਂ ਗੱਡੀਆਂ, ਹਾਈ ਪ੍ਰੋਫਾਈਲ ਬੰਦੇ, ਟੌਪ ਦੇ ਉਹਦੇ ਨਾਲ ਰਹਿਣਾ ਕਿਹਨੂੰ ਚੰਗਾ ਨਹੀਂ ਲੱਗਦਾ? ਸੱਤਾ ਦੇ ਨਾਲ ਰਹਿਣਾ ਕਿਹਨੂੰ ਚੰਗਾ ਨਹੀਂ ਲੱਗਦਾ? ਪਰ ਇਹਦੇ ਲਈ ਕੁਛ ਪੇ ਕਰਨਾ ਪੈਂਦਾ। ਜਾਂਦੇ ਜਾਂਦੇ ਗੱਲ ਕਰੀਏ ਸਾਡੇ ਵਿਦਿਆਰਥੀਆਂ ਦੀ, ਇੰਟਰਨੈਸ਼ਨਲ ਵਿਦਿਆਰਥੀਆਂ ਦੀ। ਸ਼ਰਮਾ ਜੀ, ਕੈਨੇਡਾ ਇੰਟਰਨੈਸ਼ਨਲ ਵਿਦਿਆਰਥੀਆਂ ਤੇ ਕਹਿੰਦੇ ਰੋਕ ਲਾ ਸਕਦਾ ਜੀ? ਬਿਲਕੁਲ ਜੀ, ਇਹ ਖਬਰ ਵੱਡੀ ਵੀ ਹੈ ਤੇ ਅਹਿਮ ਵੀ ਹੈ ਕਿ ਕੈਨੇਡਾ ਇਸ ਗੱਲ ਲਈ ਵਿਚਾਰਨ ਲੱਗਿਆ ਕਿ ਕਿਉਂ ਨਾ ਇੰਟਰਨੈਸ਼ਨਲ ਵਿਦਿਆਰਥੀਆਂ ਤੇ ਕੈਂਚੀ ਫੇਰ ਦਿੱਤੀ ਜਾਵੇ, ਉਹਨਾਂ ਦੀ ਗਿਣਤੀ ਬਹੁਤ ਸੂਖਮ ਕਰ ਦਿੱਤੀ ਜਾਵੇ ਜਾਂ ਕੁਝ ਸਮੇਂ ਦੀ ਰੋਕ ਦਿੱਤੀ ਜਾਵੇ। ਬਕਾਇਦਾ ਤੌਰ ਤੇ ਕੈਨੇਡਾ ਦੇ ਮੰਤਰੀ ਨੇ ਜੀ ਫੇਜ਼ਰ ਜੀ, ਉਹਨਾਂ ਦੇ ਹਵਾਲੇ ਨਾਲ ਜਿਹੜੇ ਉੱਥੇ ਦੇ ਰਹਿਸ਼ੀ ਮੰਤਰੀ ਜਿਵੇਂ ਕਹਿ ਸਕਦੇ ਆ ਨਾ, ਉਹ ਮੰਤਰੀ ਜਿਹੜੇ ਉਹਨਾਂ ਵੱਲੋਂ, ਫੇਜ਼ਰ ਵੱਲੋਂ ਇਹ ਤੱਥ ਸਾਹਮਣੇ ਆਏ ਨੇ ਕਿ ਕੈਨੇਡਾ ਦੀ ਸਰਕਾਰ ਇਸ ਗੱਲ ਤੇ ਮੰਥਨ ਕਰ ਰਹੀ ਹੈ ਕਿ ਕੀ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਆ ਰਹੇ ਨੇ, ਇੰਟਰਨੈਸ਼ਨਲ ਵਿਦਿਆਰਥੀਆਂ ਦਾ ਮਤਲਬ
ਹੋਰਨਾਂ ਮੁਲਕਾਂ ਦੇ ਵਿਦਿਆਰਥੀਆਂ ਦੇ ਨਾਲ ਭਾਰਤ ਔਰ ਪੰਜਾਬ ਦੇ ਖਾਸ ਕਰਕੇ ਹੈ, ਹਾਂਜੀ ਯਾਦ ਰੱਖਿਓ ਹਾਂਜੀ ਹਾਂਜੀ ਕਿ ਇਹਨਾਂ ਇੰਟਰਨੈਸ਼ਨਲ 'ਚ ਪੰਜਾਬ ਦੇ ਵਿਦਿਆਰਥੀ ਵੱਡੀ ਗਿਣਤੀ ਸ਼ਾਮਲ ਨੇ, ਹੂੰ ਤੇ ਇਸ ਲਈ ਉਹਨਾਂ ਤੇ ਆਉਣ ਵਾਲੇ ਸਮੇਂ 'ਚ ਰੋਕ ਲੱਗ ਸਕਦੀ ਹੈ। ਪਰ ਇਹ ਰੋਕ ਦਾ ਕਿਤੇ ਉਲਟਾ ਅਸਰ ਨਾ ਹੋਵੇ, ਰੁਕਣ ਦੀ ਬਜਾਏ ਏਜੰਟਾਂ ਦੀ ਫੀਸ ਵੱਧ ਜਾਵੇ ਕਿ ਤੁਹਾਡਾ ਨਿਆਣਾ ਛੇਤੀ ਭੇਜ ਦਾਂਗੇ, ਪਹਿਲਾਂ ਪੈਸੇ ਦੇ ਦਿਓ ਵੱਧ। ਇਹ ਵੀ ਧਿਆਨ ਰੱਖਣ ਮਾਪੇ। ਇਹ ਲੁੱਟ ਵੀ ਵਧਣੀ ਹੈ ਇਹਦੀ ਆੜ 'ਚ, ਇਹਦੀ ਆੜ 'ਚ ਠੱਗੀ ਵੀ ਵਧਣੀ ਹੈ, ਮਾਪਿਆਂ ਦੀ ਜੇਬ ਹੋਰ ਦੁੱਗਣੀ ਕੱਟੀ ਜਾ ਸਕਦੀ ਹੈ। ਸੋ ਇਹਦੇ ਉੱਤੇ ਗੌਰ ਕਰਨ ਦੀ ਲੋੜ ਹੈ। ਉੱਥੇ ਦੀ ਸਰਕਾਰ ਇਹ ਵਿਚਾਰ ਰਹੀ ਹੈ ਪ੍ਰਵੀਨ ਜੀ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਤੱਕ, ਮਤਲਬ ਕਿ ਜਿਵੇਂ ਆਪਾਂ ਜੇਕਰ ਮੈਂ ਗੱਲ ਕਰਾਂ, ਉਹ ਕਹਿੰਦੇ ਜੀ 2012 ਦੇ ਵਿੱਚ ਪੌਣੇ 3 ਲੱਖ ਇੰਟਰਨੈਸ਼ਨਲ ਵਿਦਿਆਰਥੀ, ਸਾਡੇ ਕੋਲ 2,75,000। ਔਰ ਹਰ ਸਾਲ ਰੋਟੇਸ਼ਨ ਤੋਂ ਬਾਅਦ ਕੁਝ ਵਿਦਿਆਰਥੀ ਉੱਥੇ ਦਾ ਹਿੱਸਾ ਬਣ ਜਾਂਦਾ, ਕੁਝ ਇੱਧਰ ਉੱਧਰ ਚਲਾ ਜਾਂਦਾ ਤੇ ਅਗਲੇ ਨਵੇਂ ਵਿਦਿਆਰਥੀ ਆ ਜਾਂਦੇ ਨੇ। ਤੇ ਇਸ ਤਰ੍ਹਾਂ ਕਹਿੰਦੇ 2012 ਦੇ ਵਿੱਚ ਜਦੋਂ 2,75,000 ਸੀ ਤਾਂ 2023 ਤੱਕ ਆਉਂਦਿਆਂ ਉਹ 8 ਲੱਖ ਨੂੰ ਪਾਰ ਹੋ ਗਿਆ ਜੀ। ਅੱਜ ਇਸ ਸਾਲ ਦੇ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਗਿਣਤੀ ਉੱਥੇ 8 ਲੱਖ ਹੈ। ਹੋਰ ਛੱਡੋ ਪ੍ਰਵੀਨ ਜੀ, 2 ਸਾਲ ਪਹਿਲਾਂ ਹੀ 2020-2021 ਦੇ ਵਿੱਚ ਉੱਥੇ ਬੇਸਮੈਂਟ $800-900 ਦੀ ਮਿਲ ਜਾਂਦੀ ਸੀ। ਠੀਕ ਹੈ ਜੀ। ਤੇ ਉਹ ਵਿਦਿਆਰਥੀ 4 ਵਿਦਿਆਰਥੀ 6 ਵਿਦਿਆਰਥੀ ਮਿਲ ਕੇ ਲੈ ਲੈਂਦੇ ਸੀ। ਪਰ ਅੱਜ ਦੀ ਤਰੀਕ 'ਚ ਉਹੀ ਬੇਸਮੈਂਟ 2300 ਤੋਂ 2700 ਤੱਕ ਮਿਲਦੀ ਆ। ਠੀਕ ਹੈ। ਤੇ ਜਿਹੜੀਆਂ ਬਾਕੀ ਚੀਜ਼ਾਂ ਦੇ ਭਾਅ ਵਧੇ ਉਹ ਤਾਂ ਵਧੇ ਹੀ ਵਧੇ। ਹੁਣ ਇਹਦੇ ਚੱਕਰ 'ਚ ਹੋ ਕੀ ਰਿਹਾ ਕਿ ਵਿਦਿਆਰਥੀਆਂ ਦੀ ਜੇਬ ਵੀ ਕੱਟੀ ਜਾ ਰਹੀ ਹੈ ਔਰ ਵਿਦਿਆਰਥੀਆਂ ਦੇ ਆਪਸੀ ਝਗੜੇ ਵੀ ਵੱਧ ਗਏ, ਖਰਚਾ ਵੱਧ ਗਿਆ ਜਦੋਂ ਦੇਣ ਲੈਣ ਨੂੰ ਲੈ ਕੇ, ਤੇ ਮਕਾਨ ਮਾਲਕਾਂ ਨਾਲ ਵੀ ਪੰਗਾ। ਤੇ ਉਧਰ ਮਕਾਨ ਮਾਲਕ ਕਈ ਲਾਲਚ 'ਚ ਆ ਗਏ ਕਿ ਪਰਿਵਾਰਾਂ ਨੂੰ ਰੱਖਣੋਂ ਹਟ ਰਹੇ ਨੇ, ਤੇ ਉਹਦੇ ਚੱਕਰ 'ਚ ਵਿਦਿਆਰਥੀਆਂ ਨੂੰ ਰੱਖ ਰਹੇ ਨੇ ਕਿ ਪੈਸੇ ਵੱਧ ਮਿਲ ਜਾਣਗੇ। ਇਸੇ ਚੱਕਰ 'ਚ ਉੱਥੇ ਦੇ ਰਿਹਾਇਸ਼ੀ ਮੰਤਰੀ ਫੇਜ਼ਰ ਨੇ ਕਿਹਾ ਕਿ ਸਾਨੂੰ ਹੁਣ ਰਹਿਣ ਦੀ ਦਿੱਕਤ ਆਉਣ ਲੱਗੀ। ਠੀਕ ਹੈ। ਲੋਕਾਂ ਨੂੰ ਘਰਾਂ 'ਚ ਰੱਖਣ ਦੀ ਦਿੱਕਤ ਆਉਣ ਲੱਗੀ, ਕਿਉਂਕਿ ਉਹ ਕਹਿੰਦੇ ਅਸੀਂ ਜੰਗਲ ਉਜਾੜ ਕੇ ਘਰ ਨਹੀਂ ਵਸਾਉਣੇ, ਅਸੀਂ ਕੰਕਰੀਟ ਦੇ ਜੰਗਲ ਨਹੀਂ ਉਸਾਰਨੇ ਆਪਣੇ। ਸੋ ਇਸ ਹਵਾਲੇ ਨਾਲ ਉੱਥੇ ਦੀ ਸਰਕਾਰ ਇਹ ਵਿਚਾਰਨ ਲੱਗੀ ਆ, ਔਰ ਇਹ ਵਿਚਾਰ ਕਦੋਂ ਪੂਰ ਪੈਂਦਾ, ਕਿੱਥੇ ਜਾ ਕੇ ਬ੍ਰੇਕ ਲੱਗਦੀ ਆ, ਇਹ ਸੋਚਣ ਦੀ ਲੋੜ ਹੈ। ਇਹ ਤੋਂ ਪਹਿਲਾਂ ਕਿ ਉਹ ਰੋਕ ਲਾਉਣ, ਸਾਨੂੰ ਕੁਝ ਸੋਚ ਕੇ ਰੁਕ ਜਾਣਾ ਚਾਹੀਦਾ। ਇਹਦੇ ਉੱਤੇ ਵਿਚਾਰ ਹੋਣਾ ਚਾਹੀਦਾ। ਆਉਣ ਵਾਲੇ ਦਿਨਾਂ ਦੇ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਤੇ ਵੱਡੀ ਕੈਂਚੀ ਵੀ ਚੱਲ ਸਕਦੀ ਹੈ, ਪਰਮਾਨੈਂਟ ਕੁਝ ਸਮੇਂ ਲਈ ਰੋਕ ਵੀ ਲੱਗ ਸਕਦੀ ਆ, ਚੋਣਵੀ ਰੋਕ ਵੀ ਲੱਗ ਸਕਦੀ ਹੈ। ਕਿਉਂਕਿ ਪਿਛਲੇ ਦਿਨੀ ਖਬਰ ਆਈ ਸੀ ਕਿ ਸੈਸ਼ਨ ਜਿਹੜਾ ਜਵਾਕਾਂ ਨੇ ਹੁਣ ਜਾਣਾ ਸੀ, ਸਤੰਬਰ ਤੋਂ ਜਿਹਨਾਂ ਦਾ ਸੈਸ਼ਨ ਸ਼ੁਰੂ ਹੋਣਾ ਸੀ, 1-2 ਯੂਨੀਵਰਸਿਟੀਆਂ ਕਾਲਜਾਂ ਨੇ ਵਿਦਿਆਰਥੀਆਂ ਨੂੰ ਰੋਕਤਾ ਕਿ ਜਨਵਰੀ 'ਚ ਬੁਲਾਵਾਂਗੇ, ਤੁਹਾਨੂੰ ਨਹੀਂ ਬੁਲਾਉਂਦੇ। ਪੰਜਾਬ ਦੇ ਵਿਦਿਆਰਥੀਆਂ ਦੀ ਫੀਸਾਂ ਭਰੀਆਂ ਹੋਈਆਂ, ਮਕਾਨ ਕਿਰਾਏ ਤੇ ਲਏ ਹੋਏ, ਉਹ ਵਿਦਿਆਰਥੀ ਜਹਾਜ਼ ਨਹੀਂ ਚੜ੍ਹ ਸਕੇ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਕਿ ਤੁਹਾਨੂੰ ਆਉਣ ਦੀ ਲੋੜ ਨਹੀਂ, ਅਸੀਂ ਤੁਹਾਨੂੰ ਜਨਵਰੀ ਤੋਂ ਕੋਰਸ ਸ਼ੁਰੂ ਕਰਾਵਾਂਗੇ। ਇਹ ਸੰਕੇਤ ਸੀ ਜਿਹਦੇ ਅਸਾਰ ਹੁਣ ਸਾਹਮਣੇ ਆਉਣ ਲੱਗੇ ਨੇ। ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।